ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਜਸਪਾਲ ਪੰਨੂ ਦੇ ਜਸਪਾਲ ਮਾਨ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਪ੍ਰੋਗਰਾਮ ਦੇ ਵਿੱਚ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ। ਤਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ, ਕੋਈ ਸਲਾਹ ਕਰਨੀ ਚਾਹੁੰਦੇ ਹੋ ਤਾਂ 415 909 0503 ਤੇ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵਿਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਬ੍ਰੇਕਾਂ ਦਾ ਕੰਮ ਚੰਗੀ ਤਰ੍ਹਾਂ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਨੰਬਰ ਹੈ 209 277 0113। ਟਰੱਕ ਦੀ ਵਧੀਆ ਸਿਖਲਾਈ ਲੈਣੀ ਹੈ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 559 800 0590। ਇਸੇ ਤਰ੍ਹਾਂ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ ਤਾਂ ਜ਼ੈਂਡਰ ਗਰੁੱਪ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ 855 905 2575 ਤੇ। ਜੁੜਦੇ ਹਾਂ ਜਸਪਾਲ ਮਾਨ ਦੇ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਜੀ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ, ਮੂਸੇਵਾਲਾ ਕਤਲकांड ਤੋਂ ਸ਼ੁਰੂਆਤ ਕਰ ਲਈਏ। ਦਿੱਲੀ ਪੁਲਿਸ ਨੇ ਕਹਿੰਦੇ ਨਵੇਂ ਖੁਲਾਸੇ ਕੀਤੇ ਆ। ਜੀ। ਹਾਂ ਬਿਲਕੁਲ ਪ੍ਰਵੀਨ ਜੀ, ਦਿੱਲੀ ਪੁਲਿਸ ਨੇ ਪੀਸੀ ਕੀਤੀ ਸੀਗੀ ਸ਼ਾਮ ਜੀ ਨੂੰ। ਤਾਂ ਸ਼ਾਮ ਜੀ ਨੂੰ ਜਦੋਂ ਪੀਸੀ ਕਰਦੇ ਆ ਬਾਅਦ ਦੁਪਹਿਰ ਜਿੱਦਾਂ ਹੀ ਸ਼ਾਮ ਨੂੰ, ਤਾਂ ਉਸ ਵੇਲੇ ਪ੍ਰਵੀਨ ਜੀ ਕਿ ਦਿੱਲੀ ਪੁਲਿਸ ਨੇ ਖਾਸੇ ਜਿਹੜਾ ਨਾ ਵੱਡੇ ਵੱਡੇ ਖੁਲਾਸੇ ਕੀਤੇ ਲਗਾਤਾਰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਪੁਲਿਸ ਆ ਜਿਹੜੀ ਉਹ ਪੰਜਾਬ ਪੁਲਿਸ ਤੋਂ ਅੱਗੇ ਚੱਲ ਰਹੀ ਹੈ ਇਸ ਮਸਲੇ ਦੇ ਵਿੱਚ। ਸਾਰਾ ਜੀ। ਕੁਝ ਤੁਹਾਨੂੰ ਪਤਾ ਕਿ ਵੱਡੀਆਂ ਪੀਸੀਆਂ ਸਾਰੀਆਂ ਉਹ ਕਰ ਰਹੀ ਆ। ਹੂੰ। ਤਾਂ ਹੁਣ ਇਹ ਹੈ ਕਿ ਉਹਨਾਂ ਨੇ ਇਹ ਹੈ ਕਿ 3 ਜਣੇ ਫੜੇ ਸੀਗੇ। 2 ਹਰਿਆਣੇ ਦੇ ਰਹਿਣ ਵਾਲੇ ਆ, ਇੱਕ ਆਪਣੇ ਪੰਜਾਬ ਦਾ ਰਹਿਣ ਵਾਲਾ। ਜੀ। ਤਾਂ ਉਹ ਇੱਕ ਬਠਿੰਡੇ ਦਾ ਤੇ 2 ਜਿਹੜੇ ਹਰਿਆਣੇ ਦਾ, ਉਹ ਤਿੰਨੋਂ ਜਣੇ ਫੜੇ ਨੇ। ਇਹਦੇ ਵਿੱਚ ਇਹ ਦੱਸਦੇ ਆ ਕਿ ਤਿੰਨੋਂ ਸ਼ਾਰਪ ਸ਼ੂਟਰ ਨੇ। ਤਾਂ ਜੀ। ਇਹਦੇ ਵਿੱਚ ਇੱਕ ਆ ਜਾਂਦਾ ਫੌਜੀ ਆ ਜਾਂਦਾ ਜੀ, ਤਾਂ ਦੂਜੇ ਦਾ ਨਾਮ ਆ ਜਿਹੜਾ ਉਹ ਕਸ਼ਿਸ਼ ਆ, ਤੇ ਇੱਕ ਹੋਰ ਤੀਸਰਾ ਉਹ ਕੇਸ਼ਵ ਆ। ਜੀ। ਕੇਸ਼ਵ ਆ ਜਿਹੜਾ ਉਹ ਬਠਿੰਡੇ ਦਾ। ਇਹ ਤਿੰਨਾਂ ਜਣਿਆਂ ਨੂੰ ਆ ਜਿਹੜਾ, ਜੇ ਬਾਕੀ ਦੇ ਜਿਹੜੇ 2 ਜਣੇ ਉਹ ਹਰਿਆਣੇ ਦੇ ਰਹਿਣ ਵਾਲੇ, ਇੱਕ ਫੌਜੀ ਤੇ ਇੱਕ ਕਸ਼ਿਸ਼। ਤਾਂ ਇਹ ਪ੍ਰਵੀਨ ਜੀ ਹੈ ਕਿ ਇਹਨਾਂ ਨੂੰ ਗੁਜਰਾਤ ਤੋਂ ਫੜਿਆ ਤੇ ਉੱਥੇ ਕਿਸੇ ਕਿਰਾਏ ਦੇ ਘਰ ਦੇ ਵਿੱਚ ਰਹਿਣ ਲੱਗ ਗਏ ਸੀ। ਹੂੰ। ਤਾਂ ਹੁਣ ਜਿੱਦਾਂ ਅੱਜ ਪੁਲਿਸ ਨੇ ਪੀਸੀ ਕੀਤੀ ਆ, ਤਾਂ ਪੁਲਿਸ ਨੇ ਇਹਦੇ ਵਿੱਚ ਵੱਡਾ ਦਾਅਵਾ ਕੀਤਾ ਕਿ ਇਹ ਜਿਹੜਾ ਇਹ ਤਿੰਨੋਂ ਜਣੇ ਫੜੇ ਗਏ ਆ, ਤੇ ਫੜੇ ਗਏ ਇਹਨਾਂ ਤੋਂ ਜਿਹੜਾ ਸਮੱਗਰੀ ਵੀ ਕੁਝ ਫੜੀ ਗਈ ਹੈ, ਜਿਸ ਤਰ੍ਹਾਂ ਵੈਪਨ ਵਗੈਰਾ ਫੜੇ ਗਏ ਆ। ਹੂੰ। ਹੁਣ ਬਹੁਤੇ ਵੈਪਨਸ ਬਾਰੇ ਤਾਂ ਖੈਰ ਆਪਾਂ ਨੂੰ ਨਹੀਂ ਜਾਣਕਾਰੀ ਹੁੰਦੀ, ਜਿਹੜਾ ਬੰਦੇ ਦਾ ਇੰਟਰਸਟ ਨਹੀਂ ਹੁੰਦਾ ਤਾਂ ਨਹੀਂ ਪਤਾ ਹੁੰਦਾ। ਪਰ ਇਹ ਹੈ ਕਿ ਪੁਲਿਸ ਨੇ ਇੱਥੋਂ ਤੱਕ ਆਖ ਦਿੱਤਾ, ਕਹਿੰਦੇ ਕਿ ਜੇ ਮੂਸੇਵਾਲਾ ਗੋਲੀਆਂ ਨਾਲ ਨਾ ਮਰਦਾ, ਜੀ। ਜਿਹੜੇ ਖੁਲਾਸੇ ਹੋਏ ਨੇ ਕਥਿਤ ਤੌਰ ਦੇ ਉੱਤੇ, ਤਾਂ ਉਹ ਕਹਿੰਦੇ ਕਿ ਗ੍ਰਨੇਡ ਅਟੈਕ ਨਾਲ ਵੀ ਉਹਨੂੰ ਹੀ ਹੱਤਿਆ ਕਰਕੇ ਜਾਣੀ ਸੀਗੀ। ਤੇ ਜੀ। ਇਹਦੇ ਬਾਰੇ ਇੱਥੇ ਹੀ ਕਹਾਣੀ ਖਤਮ ਨਹੀਂ ਹੋਈ ਆ। ਇੱਥੋਂ ਤੱਕ ਆ ਕਿ ਜਿੱਦਾਂ ਹੀ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਆ, ਉਸ ਤੋਂ ਬਾਅਦ ਇਹਨਾਂ ਨੇ ਗੈਂਗਸਟਰ ਜਿਹੜਾ ਗੋਲਡੀ ਬਰਾੜ ਆ, ਉਹਨਾਂ ਨੂੰ ਫੋਨ ਕਰਕੇ ਆਖਿਆ ਕਿ ਜੀ ਕੰਮ ਹੋ ਗਿਆ। ਜੀ। ਤਾਂ ਇਹ ਦਿੱਲੀ ਪੁਲਿਸ ਨੇ ਅੱਜ ਇੱਕ ਵੱਡਾ ਖੁਲਾਸਾ ਕੀਤਾ ਗਾ। ਤਾਂ ਹੁਣ ਤੱਕ ਤੁਹਾਨੂੰ ਪਤਾ ਕਿ ਦਿੱਲੀ ਪੁਲਿਸ ਜਿੱਦਾਂ ਕਹਿ ਰਹੀ ਸੀ ਕਿ 6 ਸ਼ਾਰਪ ਸ਼ੂਟਰ ਨੇ ਇਹਦੇ ਮਸਲੇ ਦੇ ਵਿੱਚ, ਜਿਹੜੇ ਕਰੋਲਾ ਤੇ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਨੇ। ਹੂੰ। ਤਾਂ ਹੁਣ ਇਸ ਮਸਲੇ ਦੇ ਵਿੱਚ ਇਹ ਸਭ ਤੋਂ ਵੱਡੀ ਅਪਡੇਟ ਆ ਜੀ ਕਿ ਜਿਹੜੇ ਹਥਿਆਰ ਨੇ ਕਿ ਉਹ ਵੀ ਕੁਝ ਰਿਕਵਰੀ ਹੋਈ ਆ। ਇੱਥੋਂ ਤੱਕ ਆ ਕਿ ਵੀ ਜੇ ਫਰਜ਼ ਕਰੋ ਮੌਕੇ ਤੇ ਹਥਿਆਰ ਫੇਲ ਹੋ ਜਾਂਦੇ, ਜਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਕਿ ਜਾਂ ਕੋਈ ਲੱਗਦਾ ਕਿ ਜੀ ਮਤਲਬ ਵੈਪਨ ਸਾਹਮਣੇ ਤੋਂ ਵੀ ਫਰਜ਼ ਕਰੋ ਮੂਸੇਵਾਲਾ ਜਾਂ ਤਾਂ ਕੋਈ ਸਾਥੀ ਜਾਂ ਇਸ ਤਰ੍ਹਾਂ ਦੇ ਨਾਲ ਕਿ ਪਲੈਨਿੰਗ ਹੁੰਦੀ ਕਿ ਉਹ ਵੀ ਬਰਾਬਰ ਮਤਲਬ ਗੋਲੀਬਾਰੀ ਕਰਦੇ ਜਾਂ ਗੋਲੀਆਂ ਚਲਾਉਂਦੇ, ਤਾਂ ਫਿਰ ਇਹ ਸੀ ਕਿ ਉਹ ਗ੍ਰਨੇਡ ਨਾਲ ਅਟੈਕ ਕਰਨਾ ਸੀਗਾ। ਇਹ ਪਲੈਨਿੰਗ ਆ ਜਾਂ ਇਹ ਮਾਫ ਕਰਨਾ, ਇਹ ਪਲੈਨਿੰਗ ਜਿਹੜੀ ਹੋਈ ਆ ਇਹ ਦਿੱਲੀ ਪੁਲਿਸ ਹੁਣ ਬਾਹਰ ਕੱਢ ਰਹੀ ਹੈ, ਜਾਂ ਦਿੱਲੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ ਉਹ ਅੱਜ ਐਕਸਪੋਜ਼ ਕੀਤੀਆਂ ਨੇ। ਇੱਥੋਂ ਤੱਕ ਵੀ ਆਖਿਆ ਗਿਆ ਪ੍ਰਵੀਨ ਜੀ ਕਿ ਇਹਨਾਂ ਕੋਲ 1-2 ਜਣਿਆਂ ਕੋਲ ਪੁਲਿਸ ਦੀ ਵਰਦੀ ਵੀ ਸੀ, ਜਿਹੜੇ ਸ਼ਾਰਪ ਸ਼ੂਟਰ ਸੀਗੇ। ਜੀ। ਉਹ ਨਾ ਪਾਉਣ ਦਾ ਸਿਰਫ ਇਹੋ ਕਾਰਨ ਸੀ ਕਿ ਵਰਦੀ ਦੇ ਉੱਤੇ ਤੁਹਾਨੂੰ ਪਤਾ ਕਿ ਨੇਮ ਪਲੇਟ ਬਹੁਤ ਜ਼ਰੂਰੀ ਹੈ। ਤਾਂ ਨੇਮ ਪਲੇਟ ਨਾ ਹੋਣ ਕਰਕੇ ਇਹਨਾਂ ਨੇ ਜਿਹੜੇ ਹਥਿਆਰੇ ਸੀਗੇ ਕਥਿਤ ਤੌਰ ਦੇ ਉੱਤੇ ਫੜੇ ਗਏ ਆ ਪੁਲਿਸ ਵੱਲੋਂ, ਤਾਂ ਇਹਨਾਂ ਨੇ ਉਹ ਪਾਈ ਨਹੀਂ। ਹੂੰ। ਪਰ ਜਿੱਦਾਂ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਤਰ੍ਹਾਂ ਦੇ ਨਾਲ, ਕਿਉਂਕਿ ਇਹ 2 ਮੋਡਿਊਲ ਲੈ ਕੇ ਜਿਹੜਾ ਚੱਲੇ ਸੀਗੇ, ਦੋਨੋਂ ਮੋਡਿਊਲ ਐਕਟਿਵ ਸੀਗੇ,
ਦੋਨਾਂ ਨੂੰ ਗੋਲਡੀ ਬਰਾੜ ਚਲਾ ਰਿਹਾ ਸੀਗਾ। ਇਹ ਜਿਹੜਾ ਇਹਨਾਂ ਦਾ ਮੋਡਿਊਲ ਸੀਗਾ, ਇਹ ਕੰਮ ਕਰ ਦਿੰਦਾ, ਸਾਰੀ ਘਟਨਾ ਨੂੰ ਅੰਜਾਮ ਦੇ ਦਿੰਦਾ। ਤਾਂ ਉਸ ਤੋਂ ਬਾਅਦ ਕਹਿੰਦੇ ਕਿ ਮਤਲਬ ਇਹ ਗੋਲਡੀ ਬਰਾੜ ਨੂੰ ਫੋਨ ਕਰਕੇ ਦੱਸਦੇ ਨੇ ਕਿ ਕੰਮ ਹੋ ਗਿਆ, ਭਾਵ ਜੀ। ਉੱਥੇ ਬੈਠੇ ਨੂੰ ਉਹਨੂੰ ਇਨਪੁਟ ਮਿਲਦੀ ਹੈ ਇਸ ਚੀਜ਼ ਦੀ। ਹੂੰ, ਹੂੰ। ਕੁੱਲ ਮਿਲਾ ਕੇ ਇਹ ਆ ਕਿ ਕਹਾਣੀ ਦੇ ਵਿੱਚ ਜਿੰਨਾ ਕੁ ਪੁਲਿਸ ਕਹਿ ਰਹੀ ਹੈ, ਜਿੰਨੀ ਕੁ ਕਹਾਣੀ ਪੁਲਿਸ ਰਾਹੀਂ ਬਾਹਰ ਆ ਰਹੀ ਆ, ਤਾਂ ਉਹਦਾ ਮਤਲਬ ਇਹ ਹੈ ਕਿ ਇਹ ਡਾਇਰੈਕਟਲੀ ਇਨ ਟੱਚ ਸੀਗੇ। ਜੀ। ਬੇਸ਼ੱਕ ਉਹ ਬਲੈਰੋ ਵਾਲੇ ਕਹਿ ਲਓ, ਜਾਂ ਬੇਸ਼ੱਕ ਤੁਸੀਂ ਦੂਸਰੇ ਜਿਹੜੇ ਕਰੋਲਾ ਗੱਡੀ ਵਾਲੇ ਸੀਗੇ। ਤਾਂ ਇਹਨਾਂ ਦੇ ਵਿੱਚੋਂ ਹੁਣ ਇਹ ਸੀ ਕਿ ਮਤਲਬ ਕੁਝ ਜਣੇ ਆ ਜਿਹੜੇ ਉਹ ਜਾ ਕੇ ਭੱਜ ਜਾਂਦੇ ਨੇ, ਜਿਹੜਾ ਉਹ ਇੱਥੋਂ ਹਰਿਆਣੇ ਚਲੇ ਜਾਂਦੇ ਆ, ਫਿਰ ਅੱਗੇ ਜਾ ਕੇ ਇਹ ਹੂੰ, ਗੁਜਰਾਤ ਤੱਕ ਚਲੇ ਜਾਂਦੇ ਨੇ। ਫਿਰ ਇਹਨਾਂ ਨੇ ਵੈਪਨ ਵੀ ਪੁਲਿਸ ਨੇ ਰਿਕਵਰੀ ਕੀਤੀ ਹੈਗੀ। ਖੈਰ ਤਾਂ ਉਹਦੇ ਤੇ ਵੀ ਸਵਾਲ ਤਾਂ ਖੜੇ ਹੋਣਗੇ ਪ੍ਰਵੀਨ ਜੀ, ਕਿਉਂਕਿ ਪੁਲਿਸ ਇੱਕਦਮ ਪਟਾਕੇ ਪਾ ਰਹੀ ਹੈ ਲਗਾਤਾਰ। ਜੀ। ਜਿਹੜੀ ਦਿੱਲੀ ਪੁਲਿਸ ਆ ਉਹ ਕੁੱਲ ਮਿਲਾ ਕੇ ਅੱਗੇ ਚੱਲਦੀ ਪਈ ਆ। ਪੰਜਾਬ ਪੁਲਿਸ ਨੇ ਇਸ ਮਸਲੇ ਦੇ ਉੱਤੇ ਕੋਈ, ਮੈਨੂੰ ਲੱਗਦਾ ਨਹੀਂ ਕੋਈ ਟਿੱਪਣੀ, ਮੇਰੇ ਤਾਂ ਨਜ਼ਰ 'ਚ ਹੈ ਨਹੀਂ ਕਿ ਕੋਈ ਟਿੱਪਣੀ ਆਈ ਹੋਵੇ। ਜੀ। ਤਾਂ ਮਤਲਬ ਹਰਿਆਣਾ, ਮਾਫ ਕਰਨਾ, ਦਿੱਲੀ ਪੁਲਿਸ ਹੈ ਜਿਹੜੀ, ਉਹ ਜ਼ਰੂਰ ਲਗਾਤਾਰ ਆ ਜਿਹੜਾ ਇਸ ਤਰ੍ਹਾਂ ਦੇ ਨਾਲ ਲੱਗੀ ਹੋਈ ਹੈ ਜੀ। ਤਾਂ ਹੁਣ ਇਹ ਸਾਰੇ ਬੰਦੇ, ਜ਼ਿਆਦਾਤਰ ਬੰਦੇ ਇਹਨਾਂ 'ਚ ਮੋਸਟਲੀ ਕ੍ਰਿਮੀਨਲ ਰਿਕਾਰਡ ਦੇ ਪਹਿਲਾਂ ਹੀ ਨੇ। ਜਿਸ ਤਰ੍ਹਾਂ ਦੇ ਨਾਲ ਹੂੰ। ਫੌਜੀ ਆ, ਉਹਦੇ ਉੱਤੇ ਕਹਿੰਦੇ ਕਿ ਇਨਾਮ ਵੀ ਰੱਖਿਆ ਹੋਇਆ ਸੀਗਾ। ਜੀ। ਤਾਂ ਮਤਲਬ ਇਸ ਤਰ੍ਹਾਂ ਦੇ ਨਾਲ ਉਹਦੀ ਪਛਾਣ, ਜਿਹੜਾ ਉਹ ਸੀਸੀਟੀਵੀ ਫੁਟੇਜ ਜਿਹੜੀ ਪੈਟਰੋਲ ਪੰਪ ਤੋਂ ਹੂੰ, ਹੂੰ। ਜਿੱਥੋਂ ਇਹ ਮਤਲਬ ਤੇਲ ਪਵਾਉਂਦੇ ਸੀਗੇ, ਜਿਹਦੀ ਪਰਚੀ ਬਲੈਰੋ ਗੱਡੀ ਚੋਂ ਮਿਲੀ ਸੀਗੀ, ਹੂੰ। ਤਾਂ ਉੱਥੋਂ ਟਰੇਸ ਜਾ ਕੇ ਹੋਇਆ ਸੀਗਾ ਇਹ ਫੌਜੀ। ਜੀ। ਤਾਂ ਉਸ ਤੋਂ ਬਾਅਦ ਉਹਨਾਂ ਨੇ, ਦਿੱਲੀ ਪੁਲਿਸ ਵਾਲਿਆਂ ਨੇ ਜਿਹੜਾ ਇਹਨਾਂ ਨੂੰ ਫੜਿਆ। ਹੂੰ। ਤਾਂ ਹੁਣ ਇਹ ਸੀ ਕਿ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਵੀ ਪਤਾ ਕਿ ਦਿੱਲੀ ਪੁਲਿਸ ਨੇ ਇਹਨਾਂ ਨੂੰ 19 ਜੂਨ ਨੂੰ ਆ ਉਹ ਅਰੈਸਟ ਕੀਤਾ, ਭਾਵ ਕੱਲ ਅਰੈਸਟ ਕੀਤਾ, ਤੇ ਅੱਜ ਦਿੱਲੀ ਪੁਲਿਸ ਨੇ ਵੱਡੀ ਪੀਸੀ ਕੀਤੀ ਆ। ਜੀ। ਵੱਡੀ ਪੀਸੀ ਕਰਕੇ ਇਹ ਪੁਲਿਸ ਨੇ ਖੁਲਾਸੇ ਕੀਤੇ ਆ। ਰਿਕਵਰੀ ਦੇ ਵਿੱਚ ਹੋਈ ਆ ਜਿਹੜੀ, ਉਹ ਦੱਸਦੇ ਆ ਕਿ ਇੱਕ ਰਾਈਫਲ ਸੀਗੀ ਅਸਾਲਟ, 3 ਪਿਸਟਲ ਸੀਗੇ, 36 ਰਾਉਂਡ ਕਾਰਤੂਸ ਸੀਗਾ, AK ਜਿਹੜਾ 47 ਜਾਂ AK ਸੀਰੀਜ਼ ਆ ਜਿਹੜੀ, ਉਹਦੀ ਅਸਾਲਟ ਰਾਈਫਲ ਆ ਜਿਹੜੀ, ਉਹਦਾ ਵੀ ਪਾਰਟ ਜਿਹੜਾ ਇਹਨਾਂ ਕੋਲੋਂ ਮਿਲਿਆ ਗਾ। ਇਹ ਮੁੱਢਲੀਆਂ ਚੀਜ਼ਾਂ ਨੇ ਜਿਹੜੀਆਂ ਮਿਲੀਆਂ ਨੇ। ਜੀ। ਹੋਰ ਇੱਥੋਂ ਤੱਕ ਜਿਹੜਾ ਜਿਸ ਤਰ੍ਹਾਂ ਦੇ ਨਾਲ ਪੁਲਿਸ ਆਖ ਰਹੀ ਆ ਕਿ ਇਹਨਾਂ ਦਾ ਗਰਨੇਡ ਦੇ ਨਾਲ ਵੀ ਇਹਨਾਂ ਨੇ ਅਟੈਕ ਕਰਨਾ ਸੀਗਾ, ਹੂੰ। ਉਹਦੀ ਰਿਕਵਰੀ ਕਿੱਥੇ ਆ ਜਾਂ ਪੁਲਿਸ ਕੋਲ ਹੈ ਜਾਂ ਨਹੀਂ ਹੈ, ਉਹ ਫਿਲਹਾਲ ਜਿਹੜਾ ਜ਼ਿਆਦਾ ਚੀਜ਼ਾਂ ਐਕਸਪੋਜ਼ ਹਾਲੇ ਤੱਕ ਨਹੀਂ ਹੋਊਗਾ, ਡਿਸਕਲੋਜ਼ ਨਹੀਂ ਕੀਤੀਆਂ। ਪਰ ਇਹ ਵੀ ਇੱਕ ਬੜਾ ਵੱਡਾ ਇੰਪੋਰਟੈਂਟ ਸਵਾਲ ਆ ਪ੍ਰਵੀਨ ਜੀ, ਕਿ ਜਿਸ ਤਰ੍ਹਾਂ ਦੇ ਨਾਲ ਪੁਲਿਸ ਥਿਊਰੀ ਦੱਸ ਰਹੀ ਹੈ, ਜਾਂ ਪੁਲਿਸ ਥਿਊਰੀ ਦੇ ਅਕੋਰਡਿੰਗ ਜੇ ਆਪਾਂ ਮੰਨ ਲਈਏ ਕਿ ਗ੍ਰੇਨੇਡ ਸੀ, ਤਾਂ ਉਹਦੀ ਰਿਕਵਰੀ ਹੋਣੀ ਵੀ ਲਾਜ਼ਮੀ ਹੈ, ਕਿਉਂਕਿ ਵਰਤੇ ਤਾਂ ਕਿਤੇ ਗਿਆ ਨਹੀਂ ਹੈ। ਜੀ। ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਦਾਂ ਹੀ ਘਟਨਾ ਨੂੰ ਅੰਜਾਮ ਦਿੰਦੇ ਆ, ਉਸ ਤੋਂ ਬਾਅਦ ਇਹ ਮਤਲਬ ਪੁਲਿਸ ਜਿਹੜਾ ਕਹਿ ਲਓ ਕਿ ਪਹਿਲੇ ਕੁਝ ਘੰਟੇ ਹੁੰਦੇ ਆ ਕਿ 24 ਘੰਟੇ 'ਚ ਤਾਂ ਇੱਥੋਂ ਰਿਕਵਰੀ ਹੁੰਦੀ ਨਹੀਂ, ਨਾ ਹੀ ਕੋਈ ਬੰਦਾ ਫੜਿਆ ਜਾਂਦਾ। ਹੂੰ। ਤਾਂ ਫਿਰ ਇਸ ਕਰਕੇ ਫਿਰ ਇਹਨਾਂ ਨੇ ਹਥਿਆਰ ਕਿੱਥੇ ਰੱਖ ਕੇ ਗਏ, ਕਿ ਉਹ ਕਿਤੇ ਇੱਥੇ ਲੁਕਾ ਕੇ ਗਏ, ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਖਬਰਾਂ ਆ ਰਹੀਆਂ ਸੀ ਕਿ ਉਹ ਕਿਤੇ ਲੁਕੋਏ ਨੇ। ਉਸ ਤੋਂ ਬਾਅਦ ਇਹ ਖੈਰ ਮੀਡੀਆ ਦੇ ਹਵਾਲੇ ਨੇ, ਮੀਡੀਆ ਨੇ ਖਬਰਾਂ ਚਲਾਈਆਂ ਸੀ ਆਪਣੇ, ਤੁਹਾਨੂੰ ਪਤਾ ਜਿਸ ਤਰ੍ਹਾਂ ਦੇ ਨਾਲ ਮੀਡੀਆ ਕਰਦਾ, ਜਾਂ ਮੀਡੀਆ ਦਾ ਆਪਾਂ ਮਤਲਬ ਚੀਜ਼ ਦੇਖਦੇ, ਕਾਰਗੁਜ਼ਾਰੀ ਤੇ ਖੈਰ ਸਵਾਲ ਵੀ ਹੁੰਦੇ ਉਸ ਚੀਜ਼ ਨੂੰ ਲੈ ਕੇ। ਜੀ। ਤਾਂ ਉਹ ਖੈਰ ਵਿੱਚ ਵਿਚਾਲੇ ਹੀ ਰਹਿ ਗਿਆ ਸੀ ਕੰਮ। ਦੁਬਾਰਾ ਉਹਦੇ ਉੱਤੇ ਕੋਈ ਅੱਗੇ ਕੋਈ, ਨਾ ਤਾਂ ਪੁਲਿਸ ਨੇ ਸਾਫ਼ ਕੀਤਾ ਕਿ ਕੁਝ ਇਸ ਤਰ੍ਹਾਂ ਦਾ ਹੈ, ਤੇ ਨਾ ਹੀ ਪੁਲਿਸ ਨੇ ਉਹ ਚੀਜ਼ਾਂ ਨੂੰ ਜਿਹੜਾ ਕੰਡੈਮ ਕੀਤਾ ਕਿ ਨਹੀਂ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ, ਮੀਡੀਆ ਇਹ ਮਤਲਬ ਅਫਵਾਹ ਫੈਲਾ ਰਿਹਾ। ਤਾਂ ਉਹਦੇ ਉੱਤੇ ਵੀ ਕੋਈ ਕੰਮ ਨਹੀਂ ਹੋਇਆ। ਦੂਜੀ ਵੱਡੀ ਗੱਲ ਇਹ ਹੈ ਕਿ ਜੇ ਇਹ ਮਤਲਬ ਪੁਲਿਸ ਨੇ ਹੁਣ ਕੱਲ 19 ਨੂੰ ਮਤਲਬ ਇਹਨਾਂ ਨੂੰ ਅਰੈਸਟ ਕੀਤਾ, ਭਾਰਤ ਦੇ ਹਿਸਾਬ ਨਾਲ 19 ਜੂਨ ਨੂੰ, ਜੀ। 20 ਜੂਨ ਨੂੰ ਅੱਜ ਆ ਕੇ ਪੀਸੀ ਕਰ ਦਿੰਦੀ ਹੈ, ਤਾਂ ਕੀ ਮਤਲਬ ਇੰਨੇ ਕੁ ਟਾਈਮ 'ਚ, ਵਿਦਿਨ ਫਿਊ ਆਵਰਸ, ਮਤਲਬ ਕੁਝ ਘੰਟੇ 'ਚ ਉੱਥੋਂ ਹੁਣ ਕਿ ਗੁਜਰਾਤ ਤੋਂ ਲੈ ਕੇ ਵੀ ਆਏ ਆ, ਤਾਂ ਹੂੰ। ਕੀ ਸਭ ਕੁਝ ਸਾਫ਼ ਹੋ ਗਿਆ ਇੰਨੇ ਟਾਈਮ 'ਚ? ਜੀ। ਕਿਤੇ ਪੁਲਿਸ ਨੇ ਜਲਦਬਾਜ਼ੀ ਤਾਂ ਨਹੀਂ ਕਰ ਲਈ? ਕਿਤੇ ਕੱਲ ਨੂੰ ਹੋਏ ਕਿ ਪੁਲਿਸ ਆਪਣੀਆਂ ਗੱਲਾਂ ਤੋਂ ਯੂ ਟਰਨ ਲੈ ਜਾਏ, ਜਾਂ ਪੁਲਿਸ ਬੋਲੇ ਜੀ ਕਿ ਇਹਦੇ ਵਿੱਚ ਹੋਰ ਕਲੈਰੀਫਿਕੇਸ਼ਨ ਦੀ ਜ਼ਰੂਰਤ ਆ, ਤਾਂ ਜੀ। ਦੁਬਾਰਾ ਤੋਂ ਪੀਸੀ ਕਰੇ। ਜਾਂ ਕੱਲ ਨੂੰ ਇਸ ਤਰ੍ਹਾਂ ਦੇ ਨਾਲ ਹੋ ਜੇ ਕਿ ਪੰਜਾਬ ਪੁਲਿਸ ਆ ਜਿਹੜੀ, ਉਸ ਥਿਊਰੀ ਤੋਂ ਕਿਤੇ ਕੁਝ ਜਿਹੜਾ ਵੱਖਰੀ ਰਾਏ ਰੱਖ ਕੇ ਜਾਂ ਵੱਖਰੀ ਚੀਜ਼ ਰੱਖ ਕੇ ਸਾਹਮਣੇ ਆ ਜੇ ਕੱਲ ਨੂੰ ਪੀਸੀ ਕਰਦੇ, ਜੀ। ਤਾਂ ਇਹ ਵੀ ਇੱਕ ਵੱਡੇ ਸਵਾਲ ਹੋਣਗੇ। ਕਿਉਂਕਿ ਲਾਰੈਂਸ ਬਿਸ਼ਨੋਈ ਹੈ ਜਿਹੜਾ, ਉਹ ਪੰਜਾਬ ਪੁਲਿਸ ਕੋਲੇ ਹਲੇ ਕੱਲ ਤੱਕ ਉਹਦਾ ਰਿਮਾਂਡ ਆ, ਜਿਹੜਾ ਭਾਰਤ ਦੇ ਹਿਸਾਬ ਨਾਲ ਮੰਗਲਵਾਰ ਨੂੰ ਉਹਨੂੰ ਦੁਬਾਰਾ ਪੇਸ਼ ਕਰਨਾ। ਤਾਂ ਇਧਰੋਂ ਪੁਲਿਸ, ਪੰਜਾਬ ਪੁਲਿਸ ਕੀ ਪੇਸ਼ ਕਰਦੀ ਹੈ, ਜਾਂ ਪੰਜਾਬ ਪੁਲਿਸ ਕਿਸ ਤਰ੍ਹਾਂ ਦੇ ਨਾਲ ਪੇਸ਼ ਕਰਦੀ ਹੈ, ਉਹ ਇੱਕ ਵੱਖਰਾ ਵਿਸ਼ਾ ਰਹਿ ਗਿਆ ਪ੍ਰਵੀਨ ਜੀ। 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 ਮਾਨ ਸਾਹਿਬ, ਅਗਲੀ ਖਬਰ ਵੱਲ ਵਧ ਗਏ। ਭਾਰਤ ਫੌਜ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਮੋਦੀ ਸਾਹਿਬ ਨੇ ਵੀ ਚੁੱਪੀ ਤੋੜੀ ਹੈ। ਕੀ ਬੋਲੇ ਨੇ ਮੋਦੀ ਸਾਹਿਬ? ਦੇਖੋ, ਮੋਦੀ ਸਾਹਿਬ ਇਹ ਆ ਗੱਲ ਕਿ ਮੋਦੀ ਸਾਹਿਬ ਆਖਰ ਨੂੰ ਬੋਲ ਹੀ ਪਏ ਆ। ਮੋਦੀ ਸਾਹਿਬ ਕਹਿੰਦੇ ਕਿ ਇਹ ਰਿਫਾਰਮਸ ਆ ਜਿਹੜੇ, ਇਹ ਦੇਸ਼ ਦੇ ਫਾਇਦੇ ਲਈ ਆ। ਤੁਹਾਨੂੰ ਪਤਾ ਜਿਸ ਤਰ੍ਹਾਂ ਦੇ ਨਾਲ ਉਹ ਕਰਦੇ ਹੁੰਦੇ ਆ ਕਿ ਮਿੱਤਰੋ, ਹੂੰ। ਇਹ ਮਤਲਬ ਦੇਸ਼ ਕੇ ਫਾਇਦੇ ਕੇ ਲਈ ਹੈ, ਉਸੇ ਤਰ੍ਹਾਂ ਦੇ ਨਾਲ ਉਹਨਾਂ ਨੇ ਹੁਣ ਵੀ ਇਹ ਚੀਜ਼ ਆਖੀ ਆ ਕਿ ਦੇਸ਼ ਦੇ ਫਾਇਦੇ ਲਈ ਹੈ। ਪਰ ਸਭ ਤੋਂ ਵੱਡੀ ਤੇ ਇੰਪੋਰਟੈਂਟ ਚੀਜ਼ ਇਹ ਹੈ ਪ੍ਰਵੀਨ ਜੀ ਕਿ
ਜਦੋਂ ਵੀ ਦੇਖੋ, ਬੇਸ਼ੱਕ ਤੁਸੀਂ ਕੋਈ ਵੀ ਚੀਜ਼ ਦੇਖ ਲਓ, ਬੇਸ਼ੱਕ ਜੀ ਤੁਸੀਂ ਨੋਟਬੰਦੀ ਦੇਖ ਲਓ ਜਾਂ ਕੋਈ ਹੋਰ ਡਿਸੀਜ਼ਨ ਦੇਖ ਲਓ, ਜਿੰਨੇ ਵੀ ਦੇਖੋਗੇ ਜਿਹੜੇ ਇਮੀਡੀਏਟਲੀ ਲਏ ਗਏ ਆ ਸਰਕਾਰ ਵੱਲੋਂ, ਹੂੰ, ਉਹਨਾਂ ਵਿੱਚ ਮੋਸਟਲੀ ਹੁੰਦਾ ਕੀ ਹੈ ਕਿ ਹੁਣ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਨੋਟਬੰਦੀ ਵੇਲੇ ਸੀਗਾ, ਨੋਟਬੰਦੀ ਵੇਲੇ ਵੀ ਤੁਹਾਨੂੰ ਪਤਾ ਕਿ ਪਹਿਲਾਂ ਸਰਕਾਰ ਦੀਆਂ ਸਟੇਟਮੈਂਟ ਆਉਂਦੀ ਰਹੀਆਂ, ਫਿਰ ਆਰਬੀਆਈ ਅੱਗੇ ਆ ਗਈ, ਫਿਰ ਆ ਕਿ ਫਿਰ ਇਸ ਤਰ੍ਹਾਂ ਦੇ ਨਾਲ ਮਤਲਬ ਕਹਿ ਲਓ ਕਿ ਚੱਲਦਾ ਰਿਹਾ ਕੰਮਕਾਰ। ਹੁਣ ਵੀ ਇੱਥੇ ਇਹ ਆ ਕਿ ਹੁਣ ਪਹਿਲਾਂ ਡਿਫੈਂਸ ਦੇ ਜਿਹੜੇ ਅਫਸਰ ਨੇਗੇ ਉਹ ਆਉਂਦੇ ਨੇਗੇ ਸੀਨੀਅਰ ਮੋਸਟ, ਉਹ ਜੀ ਆ ਕੇ ਪੀਸੀ ਕਰਦੇ ਕਿ ਜੀ ਮਤਲਬ ਮੰਡੇ ਤੋਂ ਰਜਿਸਟ੍ਰੇਸ਼ਨ ਅੱਜ ਤੋਂ ਭਾਰਤ ਦੇ ਹਿਸਾਬ ਨਾਲ ਕਿ ਇਹਦੇ ਵਿੱਚ ਇਹਦੀ ਰਜਿਸਟ੍ਰੇਸ਼ਨ ਆ ਜਿਹੜੀ, ਨੋਟੀਫਿਕੇਸ਼ਨ ਮਾਫ਼ ਕਰਨਾ, ਤਾਂ ਨੋਟੀਫਿਕੇਸ਼ਨ ਆ ਜਾਂਦਾ ਕਿ ਜੀ ਇਹਦੇ ਵਿੱਚ ਰਜਿਸਟ੍ਰੇਸ਼ਨ ਹੈ ਜਿਹੜੀ ਇਹਦੀ ਸ਼ੁਰੂ ਹੋ ਜਾਊਗੀ, ਭਾਵ ਭਰਤੀ ਦੀ ਪ੍ਰਕਿਰਿਆ ਨੂੰ ਉਹਨਾਂ ਨੇ ਪ੍ਰਵਾਨਗੀ ਦਿੱਤੀ ਕਿ ਆ ਲਓ ਜੀ ਭਰਤੀ ਅਸੀਂ ਕੱਢ ਰਹੇ ਹਾਂ। ਜੀ ਜੀ ਤਾਂ ਉਸ ਤੋਂ ਬਾਅਦ ਵੀ ਵਿਰੋਧ ਟਿਕਦਾ ਨਹੀਂ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ ਬਿਹਾਰ ਦੇ ਵਿੱਚ ਹੁੰਦਾ, ਯੂਪੀ ਦੇ ਵਿੱਚ ਹੁੰਦਾ, ਹਰਿਆਣਾ 'ਚ ਹੁੰਦਾ, ਹਾਂਜੀ ਫਿਰ ਐਟ ਦੀ ਐਂਡ ਆ ਕੇ ਪੰਜਾਬ 'ਚ ਵੀ ਹੋ ਜਾਂਦਾ। ਖੈਰ ਪ੍ਰਵੀਨ ਜੀ, ਗੱਲ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੀ ਹਮਾਇਤ ਤਾਂ ਨਹੀਂ ਕਰਦੇ ਕਿ ਜੋ ਕੁਝ ਵਾਪਰਿਆ ਜਾਂ ਜਿਸ ਤਰ੍ਹਾਂ ਦੇ ਨਾਲ ਹਿੰਸਾ ਹੋਈ ਆ, ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀ। ਜੀ ਪਰ ਵਿਰੋਧ ਜ਼ਰੂਰ ਹੁੰਦਾ ਦੇਖਿਆ ਗਾ, ਠੀਕ ਹੈ, ਕੁੱਲ ਮਿਲਾ ਕੇ ਦੇਖਿਆ ਜਾਵੇ। ਬੇਸ਼ੱਕ ਕੋਈ ਆਮ ਬੰਦਾ ਹੋਏ ਉਹ ਵੀ ਵਿਰੋਧ ਕਰਦਾ ਪਿਆ, ਜਾਂ ਡਿਫੈਂਸ ਫੋਰਸਿਸ ਦੇ ਅਫਸਰ ਰੈਂਕ ਦੇ ਬੰਦੇ ਹੋਣ ਜਾਂ ਜਵਾਨ ਹੋਣ ਜਿਹੜੇ ਡਿਫੈਂਸ ਦੇ ਵਿੱਚ ਕੰਮ ਕਰਕੇ ਆ ਗਏ, ਉਹ ਵੀ ਇਸ ਚੀਜ਼ ਦਾ ਵਿਰੋਧ ਕਰ ਰਹੇ ਕਿ ਯਾਰ ਤੁਸੀਂ ਇਸ ਤਰ੍ਹਾਂ ਦੇ ਨਾਲ ਕਿਉਂ। ਫੌਜੀਆਂ ਦੇ ਜਿਹੜੇ ਬੰਦੇ ਮਤਲਬ ਫੌਜ 'ਚ ਆ ਕੇ ਸਾਡੇ ਖਾਸ ਕਰ ਪਿੰਡਾਂ ਦੇ ਛੋਟੇ ਜਾਂ ਦਰਮਿਆਨੇ ਵਰਗ ਦੇ ਲੋਕ ਨੇ, ਉਹ ਭਰਤੀ ਹੁੰਦੇ ਨੇ ਜਾ ਕੇ, ਉਹਨਾਂ ਦੇ ਬੱਚੇ ਭਰਤੀ ਹੁੰਦੇ ਨੇ ਜਾ ਕੇ, ਤਾਂ ਉਹਨਾਂ ਨਾਲ ਇਹ ਇਸ ਤਰ੍ਹਾਂ ਦਾ ਮਜ਼ਾਕ ਕਿਉਂ ਹੋ ਰਿਹਾ, ਇਹ ਸਭ ਤੋਂ ਵੱਡਾ ਸਵਾਲ ਸੀਗਾ। ਜੀ ਤਾਂ ਉਹਨੂੰ ਲੈ ਕੇ ਮਤਲਬ ਕੁਝ ਬੋਲਣ ਨੂੰ ਕੋਈ ਤਿਆਰ ਨਹੀਂ ਸੀਗਾ। ਜਿਹੜੇ ਜ਼ਿਆਦਾਤਰ ਸੀਗੇ ਕਹਿ ਲਓ ਕਿ ਸਰਕਾਰ ਪੱਖੀ, ਉਹ ਸਾਰੇ ਤਰਕ ਦਿੰਦੇ ਸੀਗੇ ਕਿ ਜੀ ਇਹ ਹੈ ਕਿ ਇਹਦੇ ਨਾਲ ਰਿਫਾਰਮਸ ਆਊਗਾ, ਜਿਸ ਤਰ੍ਹਾਂ ਦੇ ਨਾਲ ਪੀਐਮ ਮੋਦੀ ਹੁਣ ਕਹਿੰਦੇ ਪਏ ਆ ਕਿ ਇਹਦੇ ਨਾਲ ਰਿਫਾਰਮਸ ਆਏਗਾ। ਤਾਂ ਮਤਲਬ ਇਹ ਹੈ ਕਿ ਕੁੱਲ ਮਿਲਾ ਕੇ ਉਹਨਾਂ ਵੱਲੋਂ ਆਪਣੀ ਚੀਜ਼ ਨੂੰ ਹੀ ਜਿਹੜਾ ਸਹੀ ਦੱਸਿਆ ਜਾ ਰਿਹਾ ਸੀਗਾ। ਫਿਰ ਆ ਕੇ ਦੁਬਾਰਾ ਤੋਂ ਆ ਕੇ ਜਿਹੜਾ ਜਿਸ ਤਰ੍ਹਾਂ ਦੇ ਨਾਲ ਬੀਜੇਪੀ ਦੇ ਸਪੋਕਸ ਪਰਸਨ ਵੀ ਬੋਲਦੇ ਆ, ਹੈਨਾ, ਤਾਂ ਜੀ ਉਹਨਾਂ ਤੋਂ ਇਲਾਵਾ ਜਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਤਿੰਨੋਂ ਚੀਫ ਆ ਕੇ ਬੋਲਦੇ ਨੇ ਕਿ ਜੀ ਨਹੀਂ ਇਹ ਠੀਕ ਹੈ ਬਿਲਕੁਲ। ਤਾਂ ਹੁਣ ਇਹਦੇ ਵਿੱਚ ਆ ਕੇ ਬੋਲੇ ਨੇ, ਪ੍ਰਕਿਰਿਆ ਭਰਤੀ ਦੀ ਇਹਨਾਂ ਨੇ ਆਰੰਭ ਕਰ ਦਿੱਤੀ ਹੈ, ਪਰ ਜਾਪਦਾ ਨਹੀਂ ਹੈ ਪ੍ਰਵੀਨ ਜੀ ਕਿ ਇਹਦਾ ਵਿਰੋਧ ਆ ਜਿਹੜਾ ਉਹ ਮਤਲਬ ਰੁਕ ਜਾਏਗਾ। ਪਰ ਫਿਲਹਾਲ ਅੱਜ ਦੀ ਡੇਟ ਦੇ ਵਿੱਚ ਤਾਂ ਲੱਗਦਾ ਨਹੀਂ ਹੈ ਕਿ ਰੁਕ ਜਾਏਗਾ। ਪਰ ਹਾਂ, ਜਿਸ ਤਰ੍ਹਾਂ ਦੇ ਨਾਲ ਵੀ ਕੀਤਾ ਗਿਆ ਜਾਂ ਜਿਸ ਤਰ੍ਹਾਂ ਦੇ ਨਾਲ ਵੀ ਇਹਨੂੰ ਮੁਕੰਮਲ ਕਰਨ ਦਾ ਯਤਨ ਕੀਤਾ ਜਾ ਰਿਹਾ, ਇਹਦੇ ਨਤੀਜੇ ਜਿਹੜੇ ਆਉਣ ਵਾਲੇ ਟਾਈਮ 'ਚ ਬੜੇ ਖਤਰਨਾਕ ਨਿਕਲਣੇ ਨੇ, ਕਿਉਂਕਿ 5 ਸਾਲਾਂ ਬਾਅਦ ਜਦੋਂ ਆਉਣਾ ਗਾ ਜਾਂ ਜਦੋਂ ਵੀ ਮਤਲਬ ਇਹ ਪ੍ਰਕਿਰਿਆ ਬੇਸ਼ੱਕ ਠੀਕ ਹੈ, ਇੱਕ ਵਾਰ ਤੁਸੀਂ ਪੂਰੀ ਕਰ ਲਓਗੇ ਉਹਨੂੰ, ਹੂੰ, ਉਹਦੇ ਵਿੱਚ ਖਾਸੀਆਂ ਰਿਆਇਤਾਂ ਵੀ ਦਿੱਤੇ, ਰਿਲੈਕਸੇਸ਼ਨ ਵੀ ਸਰਕਾਰ ਵੱਲੋਂ, ਜਾਂ ਕਹਿ ਲਓ ਕਿ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਆ ਜਿਨ੍ਹਾਂ ਸਟੇਟਸ ਦੇ ਵਿੱਚ, ਉਹਨਾਂ ਵੱਲੋਂ ਵੀ ਇਹਨੂੰ ਸਕੀਮ ਨੂੰ ਜਿਹੜਾ ਉਹ ਹਮਾਇਤ ਦਿੱਤੀ ਗਈ ਹੈ। ਨਾਲ ਦੀ ਨਾਲ ਇਹਦੇ ਵਿੱਚ ਕੁਛ ਕੁ ਉਹਨਾਂ ਵੱਲੋਂ ਆਪਣੀਆਂ ਸਹੂਲਤਾਂ ਵੀ ਦਿੱਤੀਆਂ ਕਿ ਜਿਹੜੇ ਬੰਦੇ ਅਗਨੀਵੀਰ ਭਰਤੀ ਹੋ ਕੇ ਆਉਣਗੇ, ਉਹਨਾਂ ਨੂੰ ਅਸੀਂ ਇੱਥੇ ਫਲਾਣੀ ਜਗ੍ਹਾ ਦੇ ਉੱਤੇ ਅਸੀਂ ਕੋਟਾ ਦੇਵਾਂਗੇ ਜਾਂ ਇਸ ਚੀਜ਼ਾਂ ਦੇ ਕੋਟਾ ਦੇਵਾਂਗੇ। ਇਹਦੇ ਨਾਲ ਇੱਕ ਅਨਆਫੀਸ਼ੀਅਲੀ ਆਫੀਸ਼ੀਅਲੀ ਮੈਂ ਕਿਤੇ ਦੇਖਿਆ ਨਹੀਂ ਹੈ, ਕਹਿੰਦੇ ਕਿ ਇਹ ਵੀ ਚੀਜ਼ ਹੈ, ਕਹਿੰਦੇ ਕਿ ਜਿਹੜੇ ਲੋਕ ਜਾਂ ਜਿਹੜੇ ਨੌਜਵਾਨ, ਜਿਹੜੇ ਮੁੰਡੇ ਸਾਡੇ ਅਗਨੀਵੀਰ ਯੋਜਨਾ 'ਚ ਜਾਣਗੇ, ਉਹ ਜਿੱਦਾਂ ਉਹ ਅਗਨੀਵੀਰ ਸਕੀਮ ਦੇ ਤਹਿਤ ਭਰਤੀ ਹੋਣ ਤੋਂ ਬਾਅਦ ਵਾਪਸ ਆਉਣਗੇ, ਜਿੱਦਾਂ 4 ਸਾਲ ਬਾਅਦ ਵਾਪਸ ਆਉਂਦੇ ਨੇ, ਤਾਂ ਉਹਨਾਂ ਨੂੰ ਕਹਿੰਦੇ ਕਿ ਜਿਹੜੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ, ਜਿਸ ਤਰ੍ਹਾਂ ਦੇ ਨਾਲ ਆਪਣੇ ਤੁਹਾਨੂੰ ਪਤਾ ਕਿ ਅਬਾਨੀ, ਅਡਾਨੀ ਜਾਂ ਕੋਈ ਹੋਰ ਵੱਡੇ ਗਰੁੱਪ ਨੇ ਜਿਹੜੇ, ਉਹ ਵੀ ਕਹਿੰਦੇ ਕਿ ਇਨਵਾਈਟ ਕਰਨਗੇ ਨੌਕਰੀਆਂ ਵਾਸਤੇ। ਜੀ ਤਾਂ ਇਹ ਵੀ ਆਖਿਆ ਜਾ ਰਿਹਾ ਕਿ ਇਹ ਤਾਂ ਇੱਕ ਸਕੀਮ ਹੋਊਗੀ, ਤੁਸੀਂ ਹੂੰ, ਉਹਨਾਂ ਨੂੰ ਰਿਕਰੂਟ ਮਤਲਬ ਟ੍ਰੇਨ ਕਰਕੇ ਬੰਦੇ ਉਹਨਾਂ ਲਈ ਰਿਕਰੂਟ ਕਰ ਰਹੇ ਹੋ। ਤਾਂ ਇਹ ਵੀ ਸਵਾਲ ਖੜੇ ਹੁੰਦੇ ਆ। ਦੂਜੀ ਗੱਲ ਇਹ ਪ੍ਰਵੀਨ ਜੀ ਕਿ 4 ਸਾਲ ਬੰਦੇ ਨੇ ਨੌਕਰੀ ਕਰਨੀ ਹੈ ਕਿਸੇ ਜਵਾਨ ਨੇ, ਹੂੰ, 4 ਸਾਲਾਂ ਦੇ ਵਿੱਚ 6 ਮਹੀਨੇ ਦੀ ਟ੍ਰੇਨਿੰਗ ਨਿਕਲ ਜਾਂਦੀ ਹੈ, ਫਿਰ 1 ਸਾਲ ਦੇ ਵਿੱਚ 1 ਮਹੀਨੇ ਦੀਆਂ ਛੁੱਟੀਆਂ ਜਾਂਦੀਆਂ ਨੇ, ਭਾਵ ਕੁੱਲ ਮਿਲਾ ਕੇ 4 ਮਹੀਨੇ 4 ਮਹੀਨੇ ਦੀਆਂ ਛੁੱਟੀਆਂ ਆ ਗਈਆਂ। ਤਾਂ ਜੀ 6 ਮਹੀਨੇ ਟ੍ਰੇਨਿੰਗ ਆ, 10 ਮਹੀਨੇ ਤਾਂ ਹੀ ਨਿਕਲ ਗਏ। ਫਿਰ ਹੂੰ, ਹਾਲੇ ਕੋਈ ਬੰਦਾ ਬਿਮਾਰ ਠਮਾਰ ਵੀ ਹੋ ਜਾਂਦਾ ਪ੍ਰਵੀਨ ਜੀ, ਤਾਂ ਉਹਦੇ ਵਿੱਚ ਵੀ ਦੇਖ ਲਓ ਕਿ ਵੀ 3 ਸਾਲਾਂ ਦੀ ਸਾਰੀ ਕੁੱਲ ਮਿਲਾ ਕੇ ਇਹ ਸਰਵਿਸ ਜਿਹੜੀ ਨਿਕਲਣੀ ਹੈ ਸਾਰੀ। ਜੀ ਤਾਂ ਵੈਸੇ ਵੀ 3 ਸਾਲ ਮਤਲਬ 3.5 ਸਾਲ ਦੀ ਸੀ, ਚਲੋ 3 ਸਾਲ ਦੀ ਨਿਕਲੇਗੀ। ਤਾਂ 3 ਸਾਲਾਂ ਬਾਅਦ ਹੁਣ ਜਦੋਂ ਉਹ ਜਵਾਨ ਭਰਤੀ ਹੋਣ ਤੋਂ ਬਾਅਦ ਜਿੱਦਾਂ ਰਿਟਾਇਰਮੈਂਟ ਲੈ ਕੇ ਆਊਗਾ, ਉਹਨੂੰ 10-12 ਲੱਖ ਰੁਪਏ ਨਾਲ, ਅੱਜ ਤੋਂ 5 ਸਾਲ ਬਾਅਦ ਪ੍ਰਵੀਨ ਜੀ 10 ਲੱਖ 12 ਲੱਖ ਰੁਪਏ ਦੀ ਕਿੰਨੀ ਕੁ ਵੈਲਿਊ ਰਹਿ ਜਾਏਗੀ। ਹੂੰ, 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 ਇਹ ਵੀ ਤਾਂ ਇੱਕ ਵੱਡਾ ਸਵਾਲ ਹੁੰਦਾ ਨਾ ਕਿ ਫਾਈਨੈਂਸ਼ੀਅਲੀ ਵੀ ਤਾਂ ਉਹ ਬੰਦੇ ਨੂੰ ਕੁਛ ਨਹੀਂ ਹਾਸਲ ਹੋ ਰਿਹਾ ਨਾ। ਜੀ ਜੀ ਤੇ ਦੂਸਰੀ ਵੱਡੀ ਗੱਲ ਇਹ ਹੈ ਕਿ ਉਹਨੂੰ ਝੇਡਾਂ ਵੀ ਹੋਣਗੀਆਂ ਨੇ ਆ ਕੇ ਪਿੰਡਾਂ 'ਚ। ਤੁਹਾਨੂੰ ਪਤਾ ਕਿ ਆਪਣੀ ਖਾਸ ਕਰ ਪਿੰਡਾਂ ਵਾਲੇ ਆਪਾਂ ਰਹਿਣ ਵਾਲੇ ਆ, ਤਾਂ ਪਿੰਡਾਂ ਦੇ ਵਿੱਚ ਇਹ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ ਕਿ ਕੋਈ ਬੇਸ਼ੱਕ ਜਵਾਨ ਭਰਤੀ ਹੋ ਕੇ ਹੋਇਆ ਹੋਵੇ ਫੌਜ ਦੇ ਵਿੱਚ, ਮਤਲਬ ਕੋਈ ਅਫਸਰ ਰੈਂਕ ਤੇ ਨਹੀਂ, ਛੋਟਾ ਮੁਲਾਜ਼ਮ ਆ, ਉਹਨੂੰ ਵੀ ਆਪਾਂ ਫੌਜੀ ਸਾਹਿਬ ਕਹਿ ਕੇ ਗੱਲ ਕਰਦੇ ਹਾਂ ਕਿ ਹਾਂਜੀ ਫੌਜੀ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ।
ਤੇ ਜੇ ਕੋਈ ਅਫਸਰ ਰੈਂਕ ਦਾ ਹੋਵੇ ਉਹਨੂੰ ਅਸੀਂ ਉਹਦੇ ਨਾਲੋਂ ਹੋਰ ਵੀ ਜ਼ਿਆਦਾ ਇੱਜ਼ਤ ਬਖਸ਼ਦੇ ਹਾਂ। ਤਾਂ ਜੇ ਹੁਣ ਇਹ ਜਿਹੜੇ 4 ਸਾਲਾਂ ਬਾਅਦ ਮੁੰਡੇ ਵਿਚਾਰੇ ਆਉਣਗੇ ਇੱਥੇ ਆ ਕੇ, ਜੇ ਫਰਜ਼ ਕਰੋ ਉਹਨਾਂ ਨੂੰ ਕਿਤੇ ਨਹੀਂ ਕੰਮ ਮਿਲਦਾ ਤਾਂ ਉਹਨਾਂ ਦੇ ਉੱਤੇ ਕੀ ਬੀਤੇਗੀ? ਉਹ ਤਾਂ ਫਿਰ ਮਜ਼ਾਕ ਦਾ ਪਾਤਰ ਬਣਨਗੇ। ਦੂਜੀ ਵੱਡੀ ਗੱਲ ਇਹ ਹੈ ਜੀ ਕਿ ਜੇ 4 ਸਾਲਾਂ ਬਾਅਦ ਉਹਨੂੰ ਕਿਤੇ ਕੰਮ ਮਿਲ ਵੀ ਗਿਆ ਮਾੜਾ ਮੋਟਾ, ਉਦੋਂ ਤਾਂ ਉਹ ਆ ਕੇ ਫਿਰ ਇੱਥੇ ਆ ਕੇ ਵਿਚਾਰਾ ਮਤਲਬ ਕਹਿ ਲਓ ਕਿ ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰੇਗਾ, ਉਹਨੂੰ ਕੀ ਫਾਇਦਾ ਹੋਏਗਾ? ਤਾਂ ਇਹ ਵੀ ਇੱਕ ਵੱਡੇ ਸਵਾਲ ਖੜੇ ਹੁੰਦੇ ਆ। ਬੇਸ਼ੱਕ ਉਧਰੋਂ ਦੂਜੇ ਪਾਸੇ ਦੇ ਉੱਤੋਂ ਫੌਜ ਦੇ ਜਿਹੜੇ ਨੇਗੇ, ਕਹਿ ਲਓ ਕਿ ਜਿਹੜੇ ਸਰਕਾਰ ਪੱਖੀ ਨੇ ਉਹ ਵੀ ਦਿੰਦੇ ਨੇ ਤਰਕ ਕਿ ਜੀ ਇਹਦੇ ਵਿੱਚ ਕੋਰਸ ਵੀ ਕਰਾਇਆ ਜਾਂਦਾ। ਉਹ ਗੱਲ ਵੱਖਰੀ ਹੈ ਕਿ ਠੀਕ ਹੈ, ਜੇ ਕੋਈ ਡਿਫੈਂਸ ਫੋਰਸਿਸ ਦੇ ਵਿੱਚ ਜਾਂਦਾ ਉਹਨਾਂ ਨੂੰ ਕੋਰਸ ਪਹਿਲਾਂ ਵੀ ਕਰਾਇਆ ਜਾਂਦਾ ਸੀ ਰੈਗੂਲਰ। ਹੁਣ ਇਹਦੇ ਵਿੱਚ ਮੈਨੂੰ ਪਤਾ ਨਹੀਂ, ਸ਼ਾਇਦ ਇਹਦੇ ਵਿੱਚ ਵੀ ਐਡ ਆਨ ਕਰਾਉਣਗੇ ਇਹ। ਤਾਂ ਮਤਲਬ ਕਿ ਕੋਰਸ ਕਰਾਇਆ ਜਾਂਦਾ ਜੋ ਤੁਸੀਂ ਕਰਨਾ ਚਾਹੁੰਦੇ ਤੁਹਾਡੀ ਯੋਗਤਾ ਦੇ ਮੁਤਾਬਕ, ਤਾਂ ਜੋ ਤੁਸੀਂ ਅੱਗੇ ਜਾ ਕੇ ਉਹਦੇ ਵਿੱਚ ਆਪਣਾ ਕੋਈ ਕਰੀਅਰ ਬਣਾ ਸਕੋ, ਜਾਂ ਲੱਗਦਾ ਕਿ ਜੀ ਮੇਰੀ ਇੱਛਾ ਪੜ੍ਹਨ ਦੀ ਤਾਂ ਉਹ ਤੁਸੀਂ ਕਰ ਸਕਦੇ ਹੋ। ਪਰ ਉਹ ਵੀ ਤਾਂ ਇੱਕ ਬੜਾ ਮਤਲਬ ਜਿਸ ਤਰ੍ਹਾਂ ਦੇ ਨਾਲ ਹੁਣ ਭਰਤੀ ਕੱਢੀ ਗਈ ਹੈ ਕਿ 8ਵੀਂ ਤੇ 10ਵੀਂ ਵਾਲੇ ਨੇ ਉਹਨਾਂ ਵਾਸਤੇ ਯੋਗਤਾ ਰੱਖੀ ਗਈ 8ਵੀਂ 10ਵੀਂ। ਤਾਂ ਹੁਣ 8ਵੀਂ 10ਵੀਂ ਵਾਲਾ ਬੱਚਾ ਹੁਣ ਅੱਗੇ ਆ ਕੇ ਕਿਹੜਾ ਇਸ ਤਰ੍ਹਾਂ ਦਾ ਕੋਰਸ ਕਰ ਲਏਗਾ? ਇਹ ਵੀ ਤਾਂ ਖੜੇ ਸਵਾਲ ਹੁੰਦੇ ਆ ਨਾ। ਜਾਂ ਮਤਲਬ ਕੀ ਉਹਨਾਂ ਲਈ ਤੁਸੀਂ ਹੋਰ ਕੀ 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 ਚੀਜ਼ਾਂ ਜਿਹੜੀਆਂ ਨੇ ਅੱਗੇ ਫਰਦਰ ਫਿਊਚਰ ਸਕੋਪ ਦੇ ਲਈ ਕੀ ਆਪਸ਼ਨਸ ਰੱਖੋਗੇ? ਤਾਂ ਉਹ ਵੀ ਖਾਸੇ ਸਵਾਲ ਖੜੇ ਹੋ ਜਾਂਦੇ ਆ। ਜਿਸ ਤਰ੍ਹਾਂ ਦੇ ਨਾਲ ਹੋਰ ਵੀ ਗੱਲਾਂ ਕਰਦੇ ਨੇ ਕਿ ਜੀ ਜੇ ਫਰਜ਼ ਕਰੋ ਉਹ ਇੱਥੇ ਆ ਕੇ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਬੰਦਾ ਠੀਕ ਨਹੀਂ ਰਹਿੰਦਾ, ਮਤਲਬ ਭਰਤੀ ਪੂਰੀ ਹੋਣ ਤੋਂ ਬਾਅਦ ਜਾਂ ਨੌਕਰੀ ਕਰਨ ਤੋਂ ਬਾਅਦ ਅਗਨੀਵੀਰ ਸਕੀਮ ਦੇ ਤਹਿਤ ਉਹ ਆ ਕੇ ਗਲਤ ਅਨਸਰਾਂ ਦੇ ਧੱਕੇ ਚੜ੍ਹ ਜਾਂਦਾ, ਜਿਸ ਤਰ੍ਹਾਂ ਦੇ ਨਾਲ ਹੁੰਦਾ, ਤਾਂ ਫਿਰ ਉੱਥੇ ਕੀ ਹੋਏਗਾ ਹਾਲ ਚਾਲ? ਜਾਂ ਇਹਦੇ ਨਾਲ ਹੋਰ ਵੀ ਵੱਡੇ ਸਵਾਲ ਖੜੇ ਹੁੰਦੇ ਆ ਪ੍ਰਵੀਨ ਜੀ ਕਿ ਫੌਜ ਦੇ ਵਿੱਚ ਜੇ ਤੁਸੀਂ ਰੈਗੂਲਰ ਭਰਤੀ ਨਹੀਂ ਕਰੋਗੇ, ਜਿਸ ਤਰ੍ਹਾਂ ਦੇ ਨਾਲ ਕੋਵਿਡ ਤੋਂ ਬਾਅਦ ਲਗਾਤਾਰ ਭਰਤੀ ਨਹੀਂ ਕੀਤੀ ਗਈ, ਭਾਵ 19 ਤੋਂ ਪਹਿਲਾਂ ਦੀ 18 ਦੇ ਆਸ-ਪਾਸ ਦੀ ਭਰਤੀ ਹੋਈ ਹੈ ਜਾਂ 18 ਦੇ ਵਿੱਚ, 19 ਦੇ ਵਿੱਚ ਭਰਤੀ ਨਹੀਂ ਹੋਈ ਆ, 19 20 21 22 ਹੁਣ ਤੱਕ ਪ੍ਰਵੀਨ ਜੀ ਦੇਖੋ ਗੱਲ ਇਹ ਕਿ ਭਰਤੀ ਨਹੀਂ ਹੋਈ। ਤਾਂ ਹੁਣ ਜਿਹੜੇ ਬੰਦੇ ਰਿਟਾਇਰਮੈਂਟ ਤਾਂ ਹਰ ਸਾਲ ਹੁੰਦੀ ਹੈ ਨਾ, ਤਾਂ ਫਿਰ ਉਹ ਜਿਹੜੀ ਨਫਰੀ ਉੱਥੇ ਘਟੀ ਹੈ ਤਾਂ ਉਹਦਾ ਪ੍ਰਬੰਧ ਕਿਸ ਤਰ੍ਹਾਂ ਦੇ ਨਾਲ ਕਰੋਗੇ? ਹੁਣ ਜੇ ਤੁਸੀਂ ਇੱਕ ਵਾਰੀ ਬੰਦੇ ਭਰਤੀ ਕਰ ਲਓਗੇ, ਫਰਜ਼ ਕਰੋ 4 ਸਾਲਾਂ ਬਾਅਦ ਇਹਨਾਂ ਨੇ ਫੇਰ ਆ ਜਾਣਾ, ਤਾਂ ਉਹ ਉਸ ਚੀਜ਼ ਦਾ ਜਿਹੜਾ ਖੱਪਾ ਹੋਏਗਾ ਖੱਪੇ ਨੂੰ ਕਿਸ ਤਰ੍ਹਾਂ ਦੇ ਨਾਲ ਰੱਖੋਗੇ ਤੁਸੀਂ? ਉਹ ਵੀ ਇੱਕ ਵੱਡੇ ਸਵਾਲ ਖੜੇ ਹੋ ਜਾਂਦੇ ਆ ਜੀ। ਤੇ ਦੂਜੀ ਵੱਡੀ ਗੱਲ ਇਹ ਹੈ ਪ੍ਰਵੀਨ ਜੀ, ਜਾਂ ਇਸ ਤੋਂ ਵੱਡਾ ਸਵਾਲ ਇਹ ਆ ਕਿ ਤੁਸੀਂ ਛੋਟੀਆਂ ਪੋਸਟਾਂ ਲਈ ਤਾਂ ਇਹ ਚੀਜ਼ਾਂ ਕਰ ਰਹੇ ਹੋ, ਵੱਡੀਆਂ ਪੋਸਟਾਂ ਦੇ ਲਈ ਕਿਉਂ ਨਹੀਂ ਕਰ ਰਹੇ? ਫਿਰ ਉੱਥੇ ਕਿਉਂ ਨਹੀਂ ਇੰਪਲੀਮੈਂਟ ਹੋ ਰਹੀਆਂ ਚੀਜ਼ਾਂ ਜੀ? ਮਾਨ ਸਾਹਿਬ ਪੰਜਾਬ ਦੀ ਗੱਲ ਕਰੀਏ, ਮਾਨ ਸਰਕਾਰ ਨੇ ਪਹਿਲੇ ਮਹੀਨੇ ਮਸ਼ਹੂਰੀਆਂ ਦੇ ਫੱਟੇ ਚੱਕਤੇ। ਹਾਂ ਬਿਲਕੁਲ ਪ੍ਰਵੀਨ ਜੀ, ਮਤਲਬ ਇਹਦੇ ਉੱਤੇ ਖਾਸੇ ਨਾ ਮਤਲਬ ਤੁਹਾਨੂੰ ਦੱਸੀਏ ਤਾਂ ਪਹਿਲਾਂ ਵੀ ਪਿਛਲੇ ਦਿਨੀ ਵੀ ਜਿਹੜਾ ਕੋਈ ਕਾਰਟੀ ਜਿਹੜਾ ਮੈਂ ਵੀ ਫਾਈਲ ਕੀਤੀ ਹੋਈ ਸੀ, ਉਹਦੇ ਵਿੱਚ ਵੀ ਇਨਫੋਰਮੇਸ਼ਨ ਆਈ ਸੀ। ਫਿਰ ਇਹਦੇ ਵਿੱਚ ਆਪਣੇ ਬਠਿੰਡਾ ਤੋਂ ਨੇ ਆਰਟੀ ਐਕਟਿਵਿਸਟ ਹਰਮਿਲਾਪ ਗਰੇਵਾਲ ਜੀ, ਉਹਨਾਂ ਵੱਲੋਂ ਵੀ ਇਨਫੋਰਮੇਸ਼ਨ ਲਈ ਗਈ ਆ। ਜੀ ਜੀ ਜਿਹੜੀ ਅਸੀਂ ਇਨਫੋਰਮੇਸ਼ਨ ਲਈ ਸੀ ਉਹਦੇ ਵਿੱਚ ਪ੍ਰਵੀਨ ਜੀ ਕੀ ਸੀ ਕਿ ਮੀਡੀਆ ਅਦਾਰਿਆਂ ਨੂੰ ਕਿਹੜਿਆਂ ਨੂੰ ਦਿੱਤਾ, ਪ੍ਰਿੰਟ ਮੀਡੀਆ ਦੇ ਵੀ ਅਦਾਰੇ ਸੀਗੇ, ਇਲੈਕਟ੍ਰੋਨਿਕ ਮੀਡੀਆ ਦੇ ਅਦਾਰੇ ਵੀ ਸੀਗੇ। ਤਾਂ ਉਹਦੇ ਵਿੱਚ ਦੇਖਿਆ ਗਿਆ ਸੀ ਕਿ ਪੰਜਾਬ ਤੋਂ ਬਾਹਰ ਦੇ ਜਿੱਥੇ ਜਿੱਥੇ ਲੱਗਦਾ ਕਿ ਮਤਲਬ ਮਸ਼ਹੂਰੀ ਕਰ ਲਗੇ, ਤਾਂ ਉੱਥੇ ਮਸ਼ਹੂਰੀ ਕੀਤੀ ਗਈ ਹੈ ਪੰਜਾਬ ਦੇ ਲੋਕਾਂ ਦੇ ਪੈਸੇ ਦੇ ਨਾਲ। ਜਿਸ ਤਰ੍ਹਾਂ ਦੇ ਨਾਲ ਗੁਜਰਾਤ ਦੇ ਬਹੁਤ ਸਾਰੇ ਅਖਬਾਰ ਸੀਗੇ, ਇੱਥੋਂ ਤੱਕ ਕਿ ਮਤਲਬ ਕਹਿ ਲਓ ਕਿ ਹਿਮਾਚਲ ਦੇ ਬਹੁਤ ਸਾਰੇ ਅਖਬਾਰ ਸੀਗੇ, ਤਾਂ ਹੋਰ ਵੀ ਬੜੇ ਸਟੇਟਸ ਦੇ ਸੀਗੇ ਜਿਹੜੇ ਮਤਲਬ ਲਿਸਟ ਜੇ ਮੈਨੂੰ ਮਿਲ ਜਾਂਦੀ ਆ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਉਹ ਲਿਸਟ। ਬੜੇ ਜ਼ਿਆਦਾ ਮਤਲਬ ਇਸ ਤਰ੍ਹਾਂ ਦੀ ਲਿਸਟ ਸੀਗੀ ਪ੍ਰਵੀਨ ਜੀ ਕਿ ਜਿਹਦੇ ਵਿੱਚ ਮਤਲਬ ਬਹੁਤ ਤੁਸੀਂ ਕਹਿ ਲਓ ਕਿ ਹੈਰਾਨ ਹੋ ਜਾਓਗੇ ਤੁਸੀਂ ਕਿ ਇਹ ਕੀ ਹੋ ਗਿਆ ਜਿਹਾ, ਕਿ ਇਹ ਕਿਹੜੇ ਅਖਬਾਰ ਨੇ ਜਿਹੜੇ ਅਸੀਂ ਕਦੇ ਸੁਣੇ ਨਹੀਂ ਗੇ। ਜੀ ਤਾਂ ਉਹ ਲਿਸਟ ਮੈਂ ਯਤਨ ਕਰੂੰਗਾ, ਜੇ ਮੈਨੂੰ ਮਿਲ ਗਈ ਚਲਦੇ ਚਲਦੇ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ। ਪਰ ਜਿਹੜੀ ਹੁਣੇ ਤਾਜ਼ਾ ਸੂਚਨਾ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦਾ। ਉਹਦੇ ਵਿੱਚ ਪ੍ਰਵੀਨ ਜੀ ਇਹ ਆ ਕਿ ਹੁਣ ਜਿਹੜੀ ਕੁੱਲ ਇਸ਼ਤਿਹਾਰਬਾਜ਼ੀ ਜਿਹੜੀ ਇਹ ਕੀਤੀ ਗਈ ਆ, ਇਹ ਕੀਤੀ ਗਈ ਹੈ ਪ੍ਰਵੀਨ ਜੀ, ਜਿਹੜਾ ਇਹ ਮਤਲਬ ਇਹਨਾਂ ਨੇ 10 ਦਿਨਾਂ ਦੇ ਵਿੱਚ ਕੀਤੀ ਗਈ ਸੀ, 10 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ। ਇਹਦੇ ਵਿੱਚ ਇਹਨਾਂ ਵੱਲੋਂ ਜਿਹੜੀ 5 ਕਰੋੜ ਤੇ 3 ਲੱਖ 5,702 ਰੁਪਏ, ਭਾਵ ਤੁਸੀਂ ਇਹ ਮੰਨ ਲਓ ਮੋਟੀ ਰਕਮ ਮੰਨ ਲਓ ਕਿ 5 ਕਰੋੜ 3 ਲੱਖ ਰੁਪਏ ਦੀ ਇਸ਼ਤਿਹਾਰਬਾਜ਼ੀ ਕੁੱਲ ਕੀਤੀ ਗਈ ਸੀਗੀ ਜਿਹੜੀ। ਤਾਂ ਉਹਦੇ ਵਿੱਚੋਂ ਜਿਹੜੀ ਮਤਲਬ ਪੰਜਾਬ ਜਾਂ ਪੰਜਾਬ ਤੋਂ ਬਾਹਰਲੇ ਨੇਗੇ, ਮਾਫ਼ ਕਰਨਾ ਪੰਜਾਬ ਤੋਂ ਬਾਹਰਲੇ ਜਾਂ ਚੰਡੀਗੜ੍ਹ ਤੁਸੀਂ ਐਡ ਆਨ ਕਰ ਸਕਦੇ ਹੋ ਚ, ਜਾਂ ਪੰਜਾਬ ਤੋਂ ਹੋਰ ਬਾਹਰਲੇ ਰਾਜ ਦੇ, ਉਹਨਾਂ ਨੂੰ ਪ੍ਰਵੀਨ ਜੀ ਜਿਹੜਾ 3 ਕਰੋੜ 55 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਸੀਗੇ। ਤੁਸੀਂ ਦੇਖੋ ਕਿ 3 ਕਰੋੜ 55 ਲੱਖ ਤਾਂ ਜਿਹੜੇ ਦਿੱਤੇ ਬਾਹਰਲੇ ਨੂੰ ਦਿੱਤੇ, ਕੁੱਲ ਕਿੰਨੇ ਇਸ਼ਤਿਹਾਰ ਦਿੱਤੇ ਗਏ? ਉਹ ਦਿੱਤੇ ਗਏ 5 ਕਰੋੜ 3 ਲੱਖ ਦੇ।
ਭਾਵ ਜੇ ਆਪਾਂ ਮੋਟਾ-ਮੋਟਾ ਲਾ ਲਈਏ 1.5 ਕਰੋੜ ਦੇ ਮਤਲਬ ਅਖਬਾਰ ਨਹੀਂ, ਮਾਫ਼ ਕਰਨਾ, ਅਖਬਾਰ ਤੇ ਇਲੈਕਟ੍ਰੋਨਿਕ 1.5 ਕਰੋੜ ਦੇ ਹੀ ਜਿਹੜੇ ਆ ਉਹ ਪੰਜਾਬੀ ਮੀਡੀਆ ਦੇ ਹਿੱਸੇ ਆਏ ਆ ਪ੍ਰਵੀਨ ਜੀ, ਜੀ। ਜਿਹੜੇ ਪੰਜਾਬ 'ਚ ਕੰਮ ਕਰਦੇ ਆ। ਹੂੰ, ਬਾਕੀ ਤੇ ਤੁਸੀਂ ਦੇਖੋ 3.5 ਕਰੋੜ ਆ ਜਿਹੜੇ ਉਹ ਬਾਹਰਲੇ ਨੂੰ ਚਲੇ ਗਏ ਆ। ਤਾਂ ਇਹ ਇੱਕ ਅੰਕੜੇ ਨੇ ਜਿਹੜੇ ਪੰਜਾਬ ਸਰਕਾਰ ਦੇ ਨੇ, ਜਿਹੜੇ ਮਾਨ ਸਰਕਾਰ ਦੇ ਨੇ, ਜਿਹੜੇ ਇਹਨਾਂ ਨੇ ਸ਼ੁਰੂ 'ਚ ਹੀ ਮਤਲਬ ਸ਼ੁਰੂ ਵਾਲੇ ਦਿਨਾਂ ਦੇ ਵਿੱਚ ਹੂੰ, ਇਹਨਾਂ ਵੱਲੋਂ ਕੀਤਾ ਗਿਆ ਪ੍ਰਵੀਨ ਜੀ। ਇਹਦੇ ਨਾਲ ਮੈਂ ਕੁਝ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਜਿਹੜੀ ਹੈਗੀ ਉਹਦੇ ਵਿੱਚ ਇਹ ਆ ਕਿ ਹੁਣ ਪ੍ਰਵੀਨ ਜੀ ਇਹ ਆ ਕਿ ਕੁਝ ਇਹਨਾਂ ਨੇ ਆਰਟੀ ਜਿਹੜੀ ਫਾਈਲ ਕੀਤੀ ਸੀ ਉਹਦੇ ਵਿੱਚ ਜਿਹੜੇ ਹਰਮਲਾਪ ਗਰੇਵਾਲ ਨੇ ਤੇ ਇਹਨਾਂ ਦੇ ਨਾਲ ਨੇ ਸੰਜੀਵ ਗੋਇਲ, ਇਹ ਜੀ, ਬਠਿੰਡਾ ਤੋਂ ਆਰਟੀ ਐਕਟਿਵਿਸਟ, ਇਹਨਾਂ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪ੍ਰਵੀਨ ਜੀ, ਉਹਦੇ ਵਿੱਚ ਇਹਨਾਂ ਨੇ ਜਿਹੜਾ ਮਤਲਬ ਤੁਸੀਂ ਕਹਿ ਲਓ ਹਵਾਈ ਝੂਟੇ ਨੇ, ਜੀ, ਉਹਨਾਂ ਦੇ ਬਿੱਲਾਂ ਦਾ ਵੀ ਅੰਕੜੇ ਸਾਂਝੇ ਕੀਤੇ ਗਏ ਆ। ਤਾਂ ਉਹ ਵੀ ਖਾਸੀ ਵੱਡੀ ਰਕਮ ਆ। ਉਹ ਜੇ ਆਪਾਂ ਜਨਵਰੀ 22 ਦੇ ਵੀ ਕੀਤੇ ਗਏ ਇਹਨਾਂ ਵੱਲੋਂ, ਫਰਵਰੀ ਦੇ ਮਹੀਨੇ ਦੇ ਵੀ ਕੀਤੇ ਗਏ। ਜਨਵਰੀ ਫਰਵਰੀ ਦੇ ਮੈਂ ਥੋੜੇ ਅੰਕੜੇ ਤੁਹਾਨੂੰ ਦੱਸ ਦਿੰਦਾ। ਉਹ 8,11,899 ਰੁਪਏ ਜਿਹੜਾ ਬਿੱਲ ਬਣਿਆ ਸੀ ਉਹ ਜਨਵਰੀ ਮਹੀਨੇ ਦਾ ਬਣਿਆ ਸੀਗਾ, ਜੀ, ਜਦੋਂ ਸੀਐਮ ਸੀਗੇ ਚਰਨਜੀਤ ਚੰਨੀ। ਤਾਂ ਫਰਵਰੀ ਮਹੀਨੇ ਦੇ ਵਿੱਚ ਵੀ 8,11,000 ਦੇ ਬਣੇ ਸੀਗੇ ਪ੍ਰਵੀਨ ਜੀ। ਹੂੰ, ਮਾਰਚ ਮਹੀਨੇ ਦੇ ਵਿੱਚ ਆ ਕੇ ਵੀ 8,11,000 ਦੇ ਬਣੇ ਸੀਗੇ। ਜੀ, ਤਾਂ ਇਹ ਟੋਟਲ ਬਣੇ ਸੀ ਜਿਹੜੇ, ਇਹ ਬਣ ਗਏ ਸੀ 24 ਲੱਖ ਰੁਪਏ ਦੇ ਹੂੰ, ਜਿਹੜੇ ਸੀਗੇ। ਤਾਂ ਇਹਨਾਂ ਵਿੱਚੋਂ ਭਗਵੰਤ ਮਾਨ ਸਰਕਾਰ ਆ ਜਿਹੜੀ, ਜਦੋਂ ਤੋਂ ਭਗਵੰਤ ਮਾਨ ਸਰਕਾਰ ਆਈ ਆ, ਇਹਨਾਂ ਨੇ ਵੀ ਪ੍ਰਵੀਨ ਜੀ ਇਹ ਆ ਕਿ ਇਹਨਾਂ ਨੇ ਵੀ ਝੂਟੇ ਆ ਜਿਹੜੇ ਉਹ ਰੱਜ ਕੇ ਲੈ ਗਿਆ। ਜਿਸ ਤਰ੍ਹਾਂ ਦੇ ਨਾਲ ਹੁਣ ਤੁਹਾਨੂੰ ਪਤਾ ਕਿ 10 ਮਾਰਚ ਨੂੰ ਨਤੀਜਾ ਆਇਆ ਸੀਗਾ ਪ੍ਰਵੀਨ ਜੀ। ਜੀ, ਜੀ। ਪ੍ਰਵੀਨ ਜੀ ਸੁਣ ਰਹੇ ਹੋ? ਤੁਹਾਡੇ ਕੋਲ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ, 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 ਮਾਨ ਸਾਹਿਬ ਤੁਸੀਂ ਕੈਰੀ ਔਨ ਕਰੋ। ਜੀ, ਕੰਟੀਨਿਊ ਕਰੋ ਪਲੀਜ਼। ਜੀ 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 ਪ੍ਰਵੀਨ ਜੀ, ਹਾਂ। ਜੀ, ਤਾਂ 10 ਮਾਰਚ ਨੂੰ ਹੂੰ, ਰਿਜ਼ਲਟ ਆਇਆ ਸੀ ਤੇ 16 ਮਾਰਚ ਨੂੰ ਇਹ ਕਹਿ ਲਓ ਕਿ ਆਪਣੇ ਸੀਐਮ ਸੀਗੇ ਭਗਵੰਤ ਮਾਨ, ਇਹ ਗਏ ਸੀਗੇ। ਤਾਂ ਇਹਨਾਂ ਨੇ ਜਿਹੜਾ ਸੀਗਾ ਇਹਨਾਂ ਦਾ ਜਿਹੜਾ ਬਿੱਲ ਬਣਿਆ ਸੀ ਕੁੱਲ, ਜੀ, ਉਹ ਹਵਾਈ ਝੂਟਿਆਂ ਦਾ ਬਿੱਲ ਬਣਾਤਾ ਸੀ 13,66,000 ਰੁਪਏ। ਹੂੰ, 2 ਘੰਟੇ 35 ਮਿੰਟ ਦਾ ਜਿਹੜਾ ਸੀਗਾ। ਤਾਂ ਇਹ ਦੱਸਦੇ ਨੇ ਕਿ ਮੋਟਾ ਜੇ ਆਪਾਂ ਲਾਈਏ ਹਿਸਾਬ ਕਿਤਾਬ ਪ੍ਰਵੀਨ ਜੀ, ਤਾਂ ਇਹ 4 ਲੱਖ 1 ਘੰਟੇ ਦਾ ਬਿੱਲ ਸੀਗਾ। ਹੂੰ, ਤਾਂ ਇਹ 2.5 ਘੰਟੇ ਦੇ ਆਸ-ਪਾਸ 2 ਘੰਟੇ 35 ਮਿੰਟ ਇਹਨਾਂ ਨੇ ਹੈਲੀਕਾਪਟਰ ਦੀ ਸਵਾਰੀ ਕੀਤੀ ਤੇ 13,66,000 ਰੁਪਏ ਬਿੱਲ ਬਣਿਆ ਸੀਗਾ 16 ਮਾਰਚ ਦਾ ਪ੍ਰਵੀਨ ਜੀ। ਜੀ, ਤਾਂ ਫਿਰ ਇਹ 16 ਮਾਰਚ ਨੂੰ ਹੀ ਇਹ ਜਿਹੜਾ ਇਹਨਾਂ ਨੇ ਗਏ ਸੀਗੇ, ਇਹ ਅੱਗੇ ਗਏ ਸੀ ਨੋਇਡਾ ਤੋਂ ਚੰਡੀਗੜ੍ਹ ਵੀ ਗਏ ਸੀਗੇ। ਹੂੰ, ਤੇ ਚੰਡੀਗੜ੍ਹੋਂ ਫਿਰ ਇਹ ਆਏ ਸੀਗੇ, ਮੈਨੂੰ ਲੱਗਦਾ ਆਦਮਪੁਰ ਆਏ ਸੀਗੇ। ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਖਟਕਲ ਕਲਾਂ ਜਾਣਾ ਸੀਗਾ। ਜੀ, ਖਟਕਲ ਕਲਾਂ ਤੋਂ ਆਦਮਪੁਰ ਆਏ ਚੰਡੀਗੜ੍ਹ। ਇਸ ਦੇ ਵਿੱਚ ਵੀ ਜਿਹੜਾ ਖਰਚਾ ਹੋਇਆ ਪ੍ਰਵੀਨ ਜੀ, ਉਹ ਵੀ 16,77,000 ਰੁਪਏ ਦਾ ਹੋਇਆ। ਜਿਹੜਾ ਹੂੰ, ਇੱਕ ਦਿਨ ਦੇ ਝੂਟਣ ਦੀ ਗੱਲ ਕਰ ਰਹੇ ਹਾਂ। ਏਦਾਂ ਹੀ 15 ਨੂੰ ਜਿਹੜਾ ਹੋਇਆ, 16 ਨੂੰ ਹੋਇਆ। ਇਹ ਵੀ ਖਰਚੇ ਇਸੇ ਤਰ੍ਹਾਂ ਦੇ ਨਾਲ ਆ ਪ੍ਰਵੀਨ ਜੀ। ਮੋਟਾ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 17-18 ਲੱਖ ਤੋਂ ਇੱਕ ਦਿਨ ਦੇ ਹਵਾਈ ਝੂਟੇ ਜਿਹੜੇ ਉਹ ਘੱਟ ਨਹੀਂ ਪਏ ਪ੍ਰਵੀਨ ਜੀ। ਜੀ, ਤਾਂ ਜੀ, ਇਹ ਸੀਗੇ ਜਿਹੜੇ ਇਹਨਾਂ ਦੀ ਸਰਕਾਰ ਵੇਲੇ ਦੇ ਸੀਗੇ, ਜਿਹੜੇ ਮਾਨ ਸਰਕਾਰ ਦੇ ਹਵਾਈ ਝੂਟੇ ਨੇ। ਤਾਂ ਇਹ ਦੇਖੋ ਹੁਣ ਪ੍ਰਵੀਨ ਜੀ ਗੱਲ ਇਹ ਹੈ ਕਿ ਜਦੋਂ ਅਸੀਂ ਵਿਰੋਧੀ ਧਿਰ ਚੁਣਦੇ ਹਾਂ ਉਦੋਂ ਸਾਨੂੰ ਸਵਾਲ ਕਰਨੇ ਬੜੇ ਆਸਾਨ ਲੱਗਦੇ ਆ, ਜਾਂ ਕਹਿ ਲਓ ਕਿ ਸੱਤਾਧਾਰੀਆਂ ਤੇ ਸਵਾਲ ਚੱਕਣੇ ਬੜੇ ਆਸਾਨ ਲੱਗਦੇ ਆ। ਪਰ ਜਦੋਂ ਤੁਸੀਂ ਆਪ ਸੱਤਾ ਦੇ ਵਿੱਚ ਆ ਜਾਂਦੇ ਹੋ, ਜਾਂ ਕਹਿ ਲਓ ਕਿ ਸੱਤਾ ਦਾ ਆਨੰਦ ਮਾਣਦੇ ਹੋ, ਉਸ ਵੇਲੇ ਜਦੋਂ ਤੁਹਾਨੂੰ ਸਵਾਲ ਚੱਕਦੇ ਨੇ ਕੋਈ ਬੰਦੇ, ਜਾਂ ਤੁਹਾਨੂੰ ਤੁਹਾਡੇ ਵਿਰੋਧੀ ਜਾਂ ਆਮ ਲੋਕ ਸਵਾਲ ਕਰਦੇ ਨੇ ਪ੍ਰਵੀਨ ਜੀ, ਤਾਂ ਫਿਰ ਉਹ ਤੁਹਾਨੂੰ ਵੀ ਭੈੜੇ ਲੱਗਦੇ ਹੋਣਗੇ। ਤਾਂ ਇਹੀ ਹਾਲ ਹੁਣ ਇੱਥੇ ਆਮ ਆਦਮੀ ਪਾਰਟੀ ਦਾ ਬਣਿਆ ਹੋਇਆ। ਜੀ, ਤਾਂ ਮਤਲਬ ਕੁੱਲ ਮਿਲਾ ਕੇ ਕਿ ਹਵਾਈ ਝੂਟੇ ਲਏ ਜਾ ਰਹੇ ਆ, ਤੇ ਹਵਾਈ ਝੂਟਿਆਂ ਦੇ ਵਿੱਚ ਲੱਖਾਂ ਦੇ ਬਿੱਲ ਆ ਜਿਹੜੇ ਉਹ ਉਹਨਾਂ ਦਾ ਖਰਚਾ ਜਿਹੜਾ ਕੀਤਾ ਜਾ ਰਿਹਾ ਪ੍ਰਵੀਨ ਜੀ। ਜੀ, ਜੀ। ਮਾਨ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਜਾਣਕਾਰੀਆਂ ਦੇ ਲਈ ਤੁਹਾਡਾ। ਜੀ ਮਿਹਰਬਾਨੀ ਕਰੋ। ਜੀ, ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜੇ ਸਨ ਜਸਪਾਲ ਮਾਨ ਤੇ ਉਹਨਾਂ ਨੇ ਕਈ ਅਹਿਮ ਖਬਰਾਂ ਬਾਰੇ ਆਪਾਂ ਨੂੰ ਦਿੱਤੀਆਂ ਜਾਣਕਾਰੀਆਂ। ਹੁਣ ਵੇਲਾ ਹੋ ਚੱਲਿਆ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਦੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਕੁਝ ਹੋਰ ਅਹਿਮ ਖਬਰਾਂ ਬਾਰੇ ਤੁਹਾਨੂੰ ਦੇ ਚੱਲਦੇ ਹਾਂ ਜਾਣਕਾਰੀਆਂ। ਗੱਲ ਕਰਾਂਗੇ ਰਾਸ਼ਟਰਪਤੀ ਚੋਣਾਂ ਦੀ। ਰਾਸ਼ਟਰਪਤੀ ਚੋਣਾਂ ਦੇ ਲਈ ਹੁਣ ਗੋਪਾਲ ਕ੍ਰਿਸ਼ਨ ਗਾਂਧੀ ਨੇ ਵੀ ਵਿਰੋਧੀ ਧਿਰਾਂ ਦੇ ਸਾਂਝੇ ਉਮੀਦਵਾਰ ਵਜੋਂ ਆਪਣਾ ਨਾਂ ਵਾਪਸ ਲੈ ਲਿਆ। ਇੱਥੇ ਜੇਕਰ ਗਲਤ ਨਾ ਹੋਈਏ ਤਾਂ ਇਸ ਤੋਂ ਪਹਿਲਾਂ ਸ਼ਰਦ ਪਵਾਰ, ਉਸ ਦੇ ਨਾਲ ਫਿਰ ਉਸ ਤੋਂ ਬਾਅਦ ਜਿਹੜੇ ਸੀਗੇ ਫਾਰੂਕ ਅਬਦੁੱਲਾ ਤੇ ਹੁਣ ਗੋਪਾਲ ਕ੍ਰਿਸ਼ਨ ਗਾਂਧੀ ਨੇ ਵੀ ਜਿਹੜਾ ਵਿਰੋਧੀ ਧਿਰਾਂ ਦੇ ਸਾਂਝੇ ਉਮੀਦਵਾਰ ਬਣਨ ਤੋਂ ਨਾ ਕਰ ਦਿੱਤੀ ਹੈ। 15 ਜੂਨ ਦੀ ਗੱਲ ਹੈ ਜਦੋਂ ਸ਼ਰਦ ਪਵਾਰ ਨੇ ਨਾ ਕੀਤੀ ਹੈ। 18 ਜੂਨ ਨੂੰ ਫਾਰੂਕ ਅਬਦੁੱਲਾ, 20 ਜੂਨ ਨੂੰ ਗੋਪਾਲ ਕ੍ਰਿਸ਼ਨ ਗਾਂਧੀ ਨੇ ਕਹਿਤਾ ਵੀ ਮੈਂ ਇਹ ਚੋਣਾਂ ਜਿਹੜੀਆਂ ਉਹ ਨਹੀਂ ਲੜਾਂਗਾ। ਇਹਦੇ ਵਿੱਚ ਇਹ ਦੱਸਦੇ ਚੱਲਦੇ ਹਾਂ ਕਿ ਰਾਸ਼ਟਰਪਤੀ ਚੋਣਾਂ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੇ ਜਿਹੜਾ ਕੌਮੀ ਜਮਹੂਰੀ ਗੱਠਜੋੜ, ਜਿਹਨੂੰ ਅਸੀਂ ਐਨਡੀਏ ਕਹਿ ਦਿੰਦੇ ਹਾਂ, ਉਹਦੇ ਖਿਲਾਫ ਸਾਂਝਾ ਉਮੀਦਵਾਰ ਉਤਾਰਨ ਦੇ ਲਈ ਵਿਰੋਧੀ ਧਿਰਾਂ ਦੀ ਸਥਿਤੀ ਜਿਹੜੀ ਆ ਹੁਣ ਹੋਰ ਜ਼ਿਆਦਾ ਗੁੰਝਲਦਾਰ ਹੋ ਗਈ ਆ। ਅਗਲੇ ਉਮੀਦਵਾਰ ਬਾਰੇ ਸਹਿਮਤੀ ਬਣਾਉਣ ਦੇ ਲਈ ਵਿਰੋਧੀ ਧਿਰਾਂ ਦੀ ਜਿਹੜੀ ਮੀਟਿੰਗ ਹੋਣੀ ਆ ਉਹ ਦਿੱਲੀ ਦੇ ਵਿੱਚ ਹੋਣੀ ਆ। ਮਹਾਤਮਾ ਗਾਂਧੀ ਦੇ ਪੋਤੇ ਜੀਕੇ ਗਾਂਧੀ ਨੇ ਬਿਆਨ ਦੇ ਵਿੱਚ ਕਿਹਾ ਕਿ ਵਿਰੋਧੀ ਧਿਰਾਂ ਦੇ ਕਈ ਮਾਣਯੋਗ ਆਗੂਆਂ ਨੇ ਸਾਂਝੀ ਉਮੀਦਵਾਰੀ ਲਈ ਨਾਂ ਪੇਸ਼ ਕਰਕੇ ਉਹਨਾਂ ਨੂੰ ਬਹੁਤ ਸਨਮਾਨ ਦਿੱਤਾ ਹੈ। ਪਹਿਲਾਂ ਇਹੀ ਗੱਲ ਫਾਰੂਕ ਅਬਦੁੱਲਾ ਕਹਿ ਚੁੱਕੇ ਨੇ ਕਿ ਮੈਂ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦਾ, ਤੇ ਪਹਿਲਾਂ ਸ਼ਰਦ ਪਵਾਰ ਵੀ ਕਹਿ ਚੁੱਕੇ ਨੇ ਕਿ ਉਹ ਰਾਸ਼ਟਰਪਤੀ ਚੋਣਾਂ ਜਿਹੜੀਆਂ ਉਹ ਨਹੀਂ ਲੜਨੀਆਂ ਚਾਹੁੰਦੇ। ਤਾਂ ਤਿੰਨ ਆਗੂ ਜਿਹੜੇ ਆ ਰਾਸ਼ਟਰਪਤੀ ਚੋਣਾਂ ਦੇ ਮੈਦਾਨ ਦੇ ਵਿੱਚੋਂ ਇੱਕ ਤਰੀਕੇ ਨਾਲ ਲਾਂਭੇ ਹੋ ਚੁੱਕੇ ਨੇ, ਆਪਣੇ ਆਪ ਨੂੰ ਲਾਂਭੇ ਕਰ ਚੁੱਕੇ ਨੇ। ਭੱਜਣਾ ਸ਼ਬਦ ਤਾਂ ਨਹੀਂ ਇਸਤੇਮਾਲ ਵਰਤ ਸਕਦੇ ਆਪਾਂ, ਪਰ ਉਹ ਆਪਣੇ ਆਪ ਨੂੰ ਇਹਨਾਂ ਚੋਣਾਂ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ। ਖੈਰ, ਅਗਨੀਪਥ ਸਕੀਮ ਦੀ ਗੱਲ ਕਰੀਏ। ਫੌਜ ਦੇ ਵਿੱਚ ਭਰਤੀ ਸੰਬੰਧੀ ਜਿਹੜੀ ਅਗਨੀਪਥ ਸਕੀਮ ਹੈ, ਇਹਦੇ ਵਿਰੋਧ ਦੇ ਵਿੱਚ 500 ਤੋਂ ਵੱਧ ਰੇਲ ਗੱਡੀਆਂ ਜਿਹੜੀਆਂ ਰੱਦ ਕਰਨੀਆਂ ਪਈਆਂ, ਜਿਸ ਕਰਕੇ ਰੇਲ ਸੰਚਾਲਨ ਮੁੜ ਜਿਹੜਾ ਉਹ ਡਾਵਾਡੋਲ ਹੋ ਗਿਆ, ਉਹਦੇ 'ਚ ਵਿਘਨ ਪੈ ਗਿਆ। 539 ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ, 520 ਤੋਂ ਵੱਧ ਰੱਦ ਕਰਨੀਆਂ ਪਈਆਂ ਨੇ। ਇਹਨਾਂ ਦੇ ਵਿੱਚ 181 ਮੇਲ ਐਕਸਪ੍ਰੈਸ ਰੇਲ ਗੱਡੀਆਂ ਨੇ, 340 50 ਦੇ ਕਰੀਬ ਯਾਤਰੀ ਰੇਲ ਗੱਡੀਆਂ ਜਿਹੜੀਆਂ ਨੇ ਉਹ ਸ਼ਾਮਲ ਨੇ। ਹਾਲੇ ਹੋਰ ਜਿਹੜੀਆਂ 10 ਰੇਲ ਗੱਡੀਆਂ ਨੇ, ਰੇਲਵੇ ਦੇ ਮੁਤਾਬਕ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਕਈ ਜਿਹੜੇ ਮੁਜ਼ਾਹਰਾਕਾਰੀ ਆ ਉਹ ਹਿਰਾਸਤ ਦੇ ਵਿੱਚ ਲਏ ਗਏ ਨੇ। ਕਾਂਗਰਸ, ਆਮ ਆਦਮੀ ਪਾਰਟੀ ਤੇ ਕੁਝ ਹੋਰ ਜਥੇਬੰਦੀਆਂ ਵੱਲੋਂ ਹਥਿਆਰਬੰਦ ਬਲਾਂ ਦੇ ਵਿੱਚ ਭਰਤੀ ਸੰਬੰਧੀ ਸਕੀਮ ਅਗਨੀਪਥ ਦੇ ਖਿਲਾਫ ਸ਼ਹਿਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਤੇ ਉਹਨਾਂ ਤੋਂ ਕੇਂਦਰ ਸਰਕਾਰ ਤੋਂ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸੇ ਦੌਰਾਨ ਪੁਲਿਸ ਨੇ ਮੁੱਖ ਮਾਰਗ ਜਾਮ ਕਰਨ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੁਲਿਸ ਨੇ ਸ਼ਹਿਰ ਦੇ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹੋਏ ਨੇ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਸੀ। ਉਸ ਤੋਂ ਬਾਅਦ ਅਗਨੀਪਥ ਦੇ ਖਿਲਾਫ ਰੋਸ ਰੈਲੀ ਕੱਢੀ ਗਈ, ਜਿਨ੍ਹਾਂ ਨੂੰ ਪੁਲਿਸ ਨੇ ਰੋਕ ਲਿਆ ਸੀ। ਰੋਸ ਰੈਲੀ ਕਾਂਗਰਸੀ ਆਗੂ ਉਦੇ ਚਿੱਬ ਦੀ ਅਗਵਾਈ ਦੇ ਹੇਠ ਕਾਰਕੁਨਾਂ ਨੇ ਸ਼ਹਿਰ ਦੇ ਵਿੱਚ ਇਕੱਠੇ ਹੋ ਕੇ ਕੱਢੀ ਸੀ। ਉਧਰ ਹਰਿਆਣੇ ਦੀ ਜੇਕਰ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਪਲਵਲ ਦੇ ਆਗਰਾ ਚੌਂਕ ਤੇ ਅਗਨੀਪਥ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਪੱਥਰਬਾਜ਼ੀ ਕੀਤੀ, ਜਿਸ ਤੋਂ ਬਾਅਦ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਸੀ। ਪੁਲਿਸ ਦੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸੇ ਤਰ੍ਹਾਂ 2 ਘੰਟੇ ਜਿਹੜਾ ਧਰਨਾ ਦਿੱਤਾ ਗਿਆ ਤੇ ਪਲਵਲ ਜ਼ਿਲ੍ਹੇ ਦੇ ਵਿੱਚ ਹਿੰਸਾ ਸੰਬੰਧੀ ਤਕਰੀਬਨ 1200 ਦੇ ਤੋਂ ਵੱਧ ਲੋਕਾਂ ਨੂੰ ਜਿਹੜਾ ਕੇਸ ਆ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ। ਤੇ ਹੁਣ ਪੁਲਿਸ ਦੇ ਇੱਕ ਤਰਜਮਾਨ ਨੇ ਦੱਸਿਆ ਵੀ FIR ਦੇ ਵਿੱਚ 80 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਤੇ ਬਾਕੀ 950 ਤੋਂ ਵੱਧ ਅਣਪਛਾਤਿਆਂ ਦੇ ਖਿਲਾਫ ਕੇਸ ਜਿਹੜਾ ਉਹ ਦਰਜ ਕੀਤਾ। ਇੰਟਰਨੈਟ ਸੇਵਾਵਾਂ ਸ਼ਾਮ 4 ਵਜੇ ਤੱਕ ਇੱਥੇ ਮੁਅੱਤਲ ਹੀ ਰਹਿਣਗੀਆਂ। ਉਸ ਤੋਂ ਬਾਅਦ ਬੱਲਮਗੜ੍ਹ ਅਨਾਜ ਮੰਡੀ ਨੇੜੇ ਵੀ ਅਗਨੀਪਥ ਦੀ ਸਕੀਮ ਦੇ ਖਿਲਾਫ ਮੁਜ਼ਾਹਰੇ ਕੀਤੇ ਜਾ ਰਹੇ ਨੇ। ਲਗਾਤਾਰ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੇ ਆ ਰੋਸ ਮੁਜ਼ਾਹਰੇ ਇਸ ਅਗਨੀਪਥ ਸਕੀਮ ਨੂੰ ਲੈ ਕੇ ਕੀਤੇ ਜਾ ਰਹੇ ਨੇ। ਪਰ ਉਹ ਗੱਲ ਵੱਖਰੀ ਹੈ ਕਿ ਹੁਣ ਇਹਨਾਂ ਦੀ ਜਿਹੜੀ ਕਵਰੇਜ ਹੈ ਉਹ ਘਟ ਗਈ ਹੈ, ਜਾਂ ਫਿਰ ਕਹਿ ਸਕਦੇ ਹਾਂ ਕਿ ਕਵਰੇਜ ਘਟਾ ਦਿੱਤੀ ਗਈ ਹੈ। ਅੱਜ ਜੇਕਰ ਤੁਸੀਂ ਖੋਲ੍ਹ ਕੇ ਦੇਖੋਗੇ ਭਾਰਤ ਦੀਆਂ ਵੈਬਸਾਈਟਾਂ ਜਾਂ ਉੱਥੋਂ ਦੇ ਅਖਬਾਰ, ਤਾਂ ਤੁਹਾਨੂੰ ਮੁੱਖ ਤੌਰ 'ਤੇ ਰਾਸ਼ਟਰਪਤੀ ਚੋਣਾਂ ਜਾਂ ਰਾਹੁਲ ਗਾਂਧੀ ਦੀ ਈਡੀ ਮੂਹਰੇ ਪੇਸ਼ੀ ਜਾਂ ਅਸਾਮ ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹ, ਜਾਂ ਹੋਰ ਇਹੋ ਜਿਹੀਆਂ ਖਬਰਾਂ 3-4 ਮਿਲ ਜਾਣਗੀਆਂ
ਜਿਹੜੀਆਂ ਇਹਨਾਂ ਖਬਰਾਂ ਦੇ ਵਿੱਚ ਹਾਵੀ ਹੋ ਚੁੱਕੀਆਂ ਨੇ। ਜਦ ਕਿ ਅਗਨੀਪਥ ਸਕੀਮ ਨੇ ਦੇਸ਼ ਦੇ 15 ਸੂਬਿਆਂ ਦੇ ਵਿੱਚ ਇਸ ਵੇਲੇ ਜਿਹੜੀ ਆ ਉਹ ਤਰਥੱਲੀ ਮਚਾਈ ਹੋਈ ਹੈ, ਤੇ ਪਰ ਉਹਦੀਆਂ ਜਿਹੜੀਆਂ ਖਬਰਾਂ ਹੈ ਉਹ ਇੱਕ ਤਰੀਕੇ ਨਾਲ ਦਬਾ ਲਈਆਂ ਗਈਆਂ ਨੇ, ਜਾਂ ਮੀਡੀਆ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਇਹਨਾਂ ਖਬਰਾਂ ਨੂੰ ਜਿਹੜਾ ਉਹ ਜ਼ਿਆਦਾ ਤਵੱਜੋ ਨਾ ਦਿਓ, ਕਿਉਂਕਿ ਦੇਸ਼ ਦੀ ਪਹਿਲਾਂ ਹੀ ਬਹੁਤ ਕਿਰਕਰੀ ਹੋ ਚੁੱਕੀ ਹੈ। ਸੋ ਮੀਡੀਆ ਮੈਨੇਜਮੈਂਟ ਤਾਂ ਆਪਾਂ ਨੂੰ ਪਤਾ ਹੀ ਹੈ ਮੋਦੀ ਸਰਕਾਰ ਦੀ ਕਿਸ ਤਰੀਕੇ ਦੀ ਹੈ, ਪਰ ਫਿਰ ਵੀ ਖਬਰਾਂ ਆ ਹੀ ਰਹੀਆਂ ਨੇ। ਜੇਕਰ ਲੋਕਲ ਵੈਬਸਾਈਟਾਂ ਸੂਬਿਆਂ ਦੀਆਂ ਤੁਸੀਂ ਦੇਖੋਗੇ, ਹਰਿਆਣਾ ਦੀਆਂ, ਕੁਛ ਰਾਜਸਥਾਨ ਦੀਆਂ, ਉੱਤਰ ਪ੍ਰਦੇਸ਼ ਦੀਆਂ, ਬਿਹਾਰ ਦੀਆਂ, ਕੁਛ ਲੋਕਲ ਉੱਥੋਂ ਦੇ ਨਿਊਜ਼ਪੇਪਰ, ਤਾਂ ਉੱਥੇ ਫਿਰ ਤੁਹਾਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਅਗਨੀਪਥ ਸਕੀਮ ਦੇ ਵਿਰੋਧ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਹੋ ਰਹੇ ਨੇ, ਉਹ ਕਵਰੇਜ ਜਿਹੜੀ ਆ ਤੁਹਾਨੂੰ ਉੱਥੋਂ ਤੁਸੀਂ ਲੱਭ ਸਕਦੇ ਹੋ। ਪਰ ਕੌਮੀ ਮੀਡੀਆ ਜਿਹੜਾ ਹੈ ਉਹ ਬਿਲਕੁਲ ਉਵੇਂ ਇਸ ਸਕੀਮ ਨੂੰ ਲੈ ਕੇ ਲੋਕਾਂ ਦੀਆਂ ਖਬਰਾਂ ਲਾਉਣ ਤੋਂ ਭੱਜ ਗਿਆ, ਜਿਵੇਂ ਕਦੇ ਉਹ ਕਿਸਾਨੀ ਅੰਦੋਲਨ ਵੇਲੇ ਉਹਨਾਂ ਦਾ ਵਰਤਾਰਾ ਸੀ। ਖੈਰ, ਨੈਸ਼ਨਲ ਹੈਲਥ ਦੀ ਗੱਲ ਕਰੀਏ, ਕਾਂਗਰਸੀ ਨੇਤਾ ਰਾਹੁਲ ਗਾਂਧੀ ਨੈਸ਼ਨਲ ਹੈਲਥ ਮਨੀ ਲਾਂਡਰਿੰਗ ਨਾਲ ਸੰਬੰਧਿਤ ਇੱਕ ਮਾਮਲੇ ਦੀ ਪੁੱਛ ਪੜਤਾਲ ਦੇ ਲਈ ਈਡੀ ਦਫ਼ਤਰ ਪੁੱਜੇ ਨੇ। ਈਡੀ ਵੱਲੋਂ ਉਹਨਾਂ ਤੋਂ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ, ਤੇ ਚੌਥੀ ਵਾਰ ਉਹ ਲਗਾਤਾਰ ਜਿਹੜਾ ਉਹ ਈਡੀ ਦੇ ਦਫ਼ਤਰ ਪਹੁੰਚ ਕੇ ਏਜੰਸੀ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰ ਰਹੇ ਨੇ। ਉਸ ਤੋਂ ਪਹਿਲਾਂ ਰਾਹੁਲ ਗਾਂਧੀ, ਜਦੋਂ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਸੀਗਾ ਕਿ ਮੈਨੂੰ ਇਸ ਪੇਸ਼ੀ ਤੋਂ ਛੋੜ ਦਿੱਤੀ ਜਾਵੇ, ਪਰ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਈਡੀ ਦੇ ਦਫ਼ਤਰ ਆਉਣਾ ਹੀ ਪਊਗਾ। ਪਿਛਲੇ ਹਫ਼ਤੇ ਵੀ 3 ਦਿਨ ਸੋਮਵਾਰ, ਮੰਗਲਵਾਰ, ਬੁੱਧਵਾਰ ਪੁੱਛ ਪੜਤਾਲ ਦੇ ਲਈ ਉਹਨਾਂ ਨੂੰ ਦਫ਼ਤਰ ਸੱਦਿਆ ਗਿਆ ਸੀ। ਰਾਹੁਲ ਨੇ ਫਿਰ ਈਡੀ ਅੱਗੇ ਪੇਸ਼ ਹੋਣਾ ਸੀ ਸ਼ੁੱਕਰਵਾਰ ਨੂੰ, ਪਰ ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਛੋੜ ਦਿੱਤੀ ਜਾਵੇ, ਕਿਉਂਕਿ ਮੇਰੇ ਮਾਤਾ ਸੋਨੀਆ ਗਾਂਧੀ ਜਿਹੜੇ ਆ ਬਿਮਾਰ ਆ ਤੇ ਛੋਟ ਮੰਗੀ ਸੀਗੀ। ਤੇ ਹੁਣ ਉਹਨਾਂ ਨੇ ਫਿਰ 20 ਜੂਨ ਨੂੰ ਈਡੀ ਨੇ ਕਿਹਾ ਸੀਗਾ ਕਿ ਤੁਹਾਨੂੰ ਇੱਥੇ ਆਉਣਾ ਹੀ ਪਊਗਾ। ਰੁੱਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਗੱਲ ਕਰਾਂਗੇ। ਇਸੇ ਮਾਮਲੇ ਦੇ ਵਿੱਚ ਖਬਰ ਆ ਰਹੀ ਹੈ ਕਿ ਗ੍ਰਿਫਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛ ਪੜਤਾਲ ਦੇ ਦੌਰਾਨ ਅਹਿਮ ਖੁਲਾਸੇ ਕੀਤੇ ਨੇ। ਲਾਰੈਂਸ ਬਿਸ਼ਨੋਈ ਨੇ ਪੜਤਾਲ ਦੇ ਦੌਰਾਨ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਹੈ। ਉਸਨੇ ਪੁਲਿਸ ਨੂੰ ਦੱਸਿਆ ਕਿ ਕੈਨੇਡਾ ਦੇ ਵਿੱਚ ਗੋਲਡੀ ਬਰਾੜ ਕਿੱਥੇ ਰਹਿੰਦਾ ਤੇ ਕਿਹੜੇ-ਕਿਹੜੇ ਵਿਅਕਤੀ ਉਹਦੇ ਸੰਪਰਕ ਦੇ ਵਿੱਚ ਨੇ, ਇਹ ਪੁਲਿਸ ਨੂੰ ਉਹਨੇ ਦੱਸਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਾਰੈਂਸ ਬਿਸ਼ਨੋਈ ਪਹਿਲਾਂ ਹੀ ਪੁਲਿਸ ਦੇ ਕੋਲ ਇਹ ਗੱਲ ਮੰਨ ਚੁੱਕਿਆ ਹੈ ਕਿ ਤਿਹਾੜ ਜੇਲ੍ਹ ਦੇ ਵਿੱਚੋਂ ਉਹ ਸਿਗਨਲ ਐਪ ਦੇ ਰਾਹੀਂ ਗੋਲਡੀ ਬਰਾੜ ਦੇ ਨਾਲ ਤਾਲਮੇਲ ਕਰਦਾ ਸੀ। ਉਧਰ ਦੂਜੇ ਪਾਸੇ ਮਾਨਸਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਉਰਫ ਮੋਹਣਾ ਨੂੰ ਵੀ ਪੁੱਛ ਪੜਤਾਲ ਦੇ ਲਈ ਜ਼ਿਲ੍ਹਾ ਸੀਆਈ ਸਟਾਫ ਮੋਹਾਲੀ ਦੇ ਕੈਂਪਸ ਦਫ਼ਤਰ ਖਰੜ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਸ ਨੂੰ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਪੜਤਾਲ ਕੀਤੀ ਗਈ ਹੈ। ਮੋਹਣਾ ਉੱਤੇ ਕਹਿਣ ਲਾਰੈਂਸ ਦੇ ਕਹਿਣ ਤੇ ਮੂਸੇਵਾਲਾ ਦੀ ਰੇਕੀ ਕਰਵਾਉਣ ਤੇ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼ ਲੱਗਿਆ ਮਨਮੋਹਨ ਸਿੰਘ ਮੋਹਣਾ ਤੇ। ਮੋਹਣਾ ਪਹਿਲਾਂ ਹੀ ਮਾਨਸਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਾ ਕਤਲ ਕਰਵਾਉਣ ਦਾ ਬਾਅਦ ਦੇ ਵਿੱਚ ਖੁਦ ਪ੍ਰਧਾਨ ਬਣਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਹਦੇ ਖਿਲਾਫ ਪਹਿਲਾਂ ਹੀ 302 ਤੇ 307 ਸਮੇਤ ਹੋਰ ਧਾਰਾਵਾਂ ਦੇ ਤਹਿਤ ਪਰਚੇ ਦਰਜ ਨੇ। ਹਾਲਾਂਕਿ ਮੋਹਣਾ ਕਾਫੀ ਸਮੇਂ ਤੋਂ ਆਪਣਾ ਵੱਖਰਾ ਗਰੁੱਪ ਚਲਾ ਰਿਹਾ, ਪਰ ਬਾਅਦ ਦੇ ਵਿੱਚ ਉਹ ਲਾਰੈਂਸ ਬਿਸ਼ਨੋਈ ਦੇ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ ਸੀ। ਪੁੱਛ ਪੜਤਾਲ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਨਵਰੀ ਮਹੀਨੇ ਦੇ ਵਿੱਚ 4 ਸ਼ੂਟਰਾਂ ਨੇ ਮੋਹਣਾ ਦੇ ਘਰ ਪਨਾਹ ਲਈ ਸੀ ਅਤੇ ਉਦੋਂ ਤੋਂ ਹੀ ਉਹਨਾਂ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਗੈਂਗਸਟਰ ਗਰੁੱਪਾਂ ਨੇ ਰੇਕੀ ਦੇ ਲਈ ਮਨਮੋਹਨ ਸਿੰਘ ਮੋਹਣਾ ਅਤੇ ਸੰਦੀਪ ਕੇਕੜਾ ਦੀ ਚੋਣ ਇਸ ਕਰਕੇ ਕੀਤੀ ਸੀ ਕਿਉਂਕਿ ਇਹ ਦੋਵੇਂ ਇਸ ਇਲਾਕੇ ਦੇ ਚੰਗੇ ਭੇਤੀ ਸਨ। ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਸੰਬੰਧੀ ਸੰਦੀਪ ਕੁਮਾਰ ਉਰਫ ਕੇਕੜਾ ਦੀ ਜੇਲ੍ਹ ਦੇ ਵਿੱਚ ਕੁੱਟਮਾਰ ਹੋਣ ਤੋਂ ਬਾਅਦ ਹੁਣ ਇਸ ਮਾਮਲੇ ਨਾਲ ਸੰਬੰਧਿਤ ਜੇਲ੍ਹ ਭੇਜੇ ਗਏ ਸ਼ੱਕੀ ਵਿਅਕਤੀਆਂ ਦੀ ਸੁਰੱਖਿਆ ਵੀ ਜਿਹੜੀ ਆ ਉਹ ਵਧਾ ਦਿੱਤੀ ਗਈ ਆ। ਸੰਦੀਪ ਕੇਕੜਾ ਨੂੰ ਕੁੱਟਣ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਸੋਸ਼ਲ ਮੀਡੀਆ ਤੇ ਲੈਣ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆ ਗਈ ਅਤੇ ਕੁੱਟਮਾਰ ਤੋਂ ਤੁਰੰਤ ਬਾਅਦ ਕੇਕੜਾ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ। ਉਧਰ ਪਤਾ ਇਹ ਵੀ ਲੱਗਿਆ ਕਿ ਸਿੱਧੂ ਮੂਸੇਵਾਲਾ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਇਸੇ ਦਰਮਿਆਨ ਖਬਰ ਜਿਹੜੀ ਸਾਂਝੀ ਕਰਕੇ ਹਟੇ ਆ ਉਹਦਾ ਮਜ਼ਮੂਨ ਇਹੀ ਕਹਿੰਦਾ ਹੈ ਕਿ ਉੱਥੋਂ ਦੇ ਇਲਾਕੇ ਦੇ ਹੀ ਲੋਕਲ ਬੰਦੇ ਜਿਹੜੇ ਆ ਉਹ ਰੇਕੀ ਕਰ ਰਹੇ ਸੀ, ਜਿਨ੍ਹਾਂ ਦੇ ਵਿੱਚ ਮਨਮੋਹਨ ਸਿੰਘ ਮੋਹਣਾ ਤੇ ਹੁਣ ਸੰਦੀਪ ਕੇਕੜੇ ਦਾ ਨਾਂ ਜਿਹੜਾ ਉਹ ਸਾਹਮਣੇ ਆ ਚੁੱਕਿਆ ਪੁਲਿਸ ਜਾਂਚ ਦੇ ਦਰਮਿਆਨ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਗੱਲ ਕਰਾਂਗੇ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਵਕਾਰ ਦਾ ਸਵਾਲ ਬਣੀ ਹੋਈ ਹੈ, ਜਿਸ ਕਰਕੇ ਆਖਰੀ ਦੌਰ ਦੇ ਵਿੱਚ ਪੁੱਜੇ ਚੋਣ ਪ੍ਰਚਾਰ ਦੇ ਦੌਰਾਨ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਹੈ। ਸਾਰੀਆਂ ਸਿਆਸੀ ਪ੍ਰਮੁੱਖ ਧਿਰਾਂ ਦੀ ਸਮੁੱਚੀ ਸੂਬਾਈ ਲੀਡਰਸ਼ਿਪ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਚੋਣ ਮੀਟਿੰਗਾਂ ਕਰ ਰਹੀ ਹੈ ਅਤੇ ਰੋਡ ਸ਼ੋਅ ਕਰਕੇ ਆਖਰੀ ਹੰਭਲਾ ਮਾਰ ਰਹੇ ਨੇ।
ਹਮੇਸ਼ਾ ਪੰਜਾਬ ਦੀ ਸਰਗਰਮ ਸਿਆਸਤ ਦਾ ਧੁਰਾ ਰਹੀ ਇਸ ਸੀਟ ਤੇ ਹੁਣ ਤੱਕ 6 ਵਾਰ ਸ਼੍ਰੋਮਣੀ ਅਕਾਲੀ ਦਲ, 4 ਵਾਰ ਕਾਂਗਰਸ, 2 ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ, 2 ਵਾਰ ਆਮ ਆਦਮੀ ਪਾਰਟੀ ਤੇ 2 ਵਾਰ ਸੀਪੀਆਈ ਨੇ ਜਿੱਤ ਦਰਜ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ 1967, 1977, 1984, 1996, 1998 ਤੇ 2004 ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ, ਜਦਕਿ ਕਾਂਗਰਸ ਪਾਰਟੀ ਨੇ 1952, 80, 1991 ਤੇ 2000 ਦੇ ਵਿੱਚ ਚੋਣ ਜਿੱਤੀ ਹੈ। 1999 ਤੇ 99 ਦੇ ਵਿੱਚ ਇੱਥੋਂ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ 2014 ਤੇ 19 ਦੇ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜਿੱਤੇ ਸਨ। ਇਸੇ ਤਰ੍ਹਾਂ 1962 ਤੇ 1971 ਦੇ ਵਿੱਚ ਸੀਪੀਆਈ ਜਿੱਤੀ ਸੀ। ਸੰਗਰੂਰ ਲੋਕ ਸਭਾ ਸੀਟ ਤੋਂ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਹੈ, ਇਸ ਕਰਕੇ 23 ਜੂਨ ਨੂੰ ਜ਼ਿਮਨੀ ਚੋਣ ਹੋ ਰਹੀ ਹੈ। ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਘਰਾਂਚੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਲਦੀਪ ਕੌਰ ਰਾਜੋਆਣਾ, ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ ਅਤੇ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਨੇ। ਚੋਣ ਪ੍ਰਚਾਰ ਦੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਦੇ ਕਰੀਬ 3 ਮਹੀਨਿਆਂ ਦੀ ਕਾਰਗੁਜ਼ਾਰੀ ਲਈ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਮੁੱਦਾ ਬਣਾਇਆ ਗਿਆ। ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਚੁੱਕਦਿਆਂ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਪਹਿਲੀ ਵਾਰ ਭਾਜਪਾ ਆਪਣੇ ਦਮ ਤੇ ਇੱਥੋਂ ਲੋਕ ਸਭਾ ਚੋਣ ਲੜ ਰਹੀ ਹੈ। ਉਮੀਦਵਾਰਾਂ ਦੇ ਹੱਕ ਦੇ ਵਿੱਚ ਵਿੱਢੀਆਂ ਚੋਣ ਮੁਹਿੰਮਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ। ਸਿਮਰਜੀਤ ਸਿੰਘ ਮਾਨ ਨੇ ਵੀ ਚੋਣ ਪ੍ਰਚਾਰ ਭਖਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਮੁੱਚੀ ਸੂਬਾਈ ਲੀਡਰਸ਼ਿਪ ਸਣੇ ਸੰਗਰੂਰ ਸੰਸਦੀ ਹਲਕੇ ਦੇ ਵਿੱਚ ਹੀ ਡੇਰੇ ਲਾ ਰੱਖੇ ਨੇ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਅਪਡੇਟ ਅਮਰੀਕਾ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰ ਰਹੀਆਂ ਖਾਸ ਘਟਨਾਵਾਂ ਬਾਰੇ, ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਪਿਆਰ, ਸਤਿਕਾਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।